ਬਿਸਮਿल्लाहिर्रहमानिर्रहीम ਤੇ अस्सलाम वालेकुम। 1 ਸਤੰਬਰ ਪਾਕਿਸਤਾਨ ਦੇ ਵਿੱਚ ਇਤਵਾਰ ਦੀ ਸਵੇਰ ਤੇ ਅੱਜ ਦੇ ਪੰਜਾਬੀ ਵੀਲੌਗ 'ਚ ਸੱਜਣਾ ਮਿੱਤਰਾਂ ਭੈਣਾਂ ਭਰਾਵਾਂ ਮਾਵਾਂ ਤੇ ਬਜ਼ੁਰਗਾਂ ਨੂੰ ਜੀ ਆਇਆਂ ਨੂੰ ਤੇ ਚੜ੍ਹਦੇ ਪੰਜਾਬ ਦੇ ਸੱਜਣਾ ਤੇ ਮਿੱਤਰਾਂ ਨੂੰ ਸਤਿ ਸ੍ਰੀ ਅਕਾਲ। ਸਭ ਤੋਂ ਪਹਿਲਾਂ ਤੇ ਚੇਤੇ ਕਰਾਈਏ ਕਿ ਸੋਸ਼ਲ ਮੀਡੀਆ ਫਾਇਰਵਾਲ ਨੂੰ ਨਾਕਾਮ ਬਣਾਉਣ ਵਾਸਤੇ ਇਸ ਚੈਨਲ ਨੂੰ ਸਬਸਕ੍ਰਾਈਬ ਕਰੋ ਜੇ ਹਾਲੇ ਤੱਕ ਨਹੀਂ ਕੀਤਾ। ਵੀਲੌਗ ਵੇਖਣ ਤੋਂ ਬਾਅਦ ਇਹਨੂੰ ਲਾਈਕ ਕਰੋ, ਇਹਦੇ ਤੇ ਕਮੈਂਟ ਕਰੋ ਤੇ ਇਹਦੇ ਲਿੰਕ ਨੂੰ WhatsApp ਤੇ ਸ਼ੇਅਰ ਕਰੋ। ਹੁਣ ਉਹਨੇ ਅੱਜ ਦੀਆਂ ਖਬਰਾਂ ਵਾਲੇ ਪਾਸੇ ਜਿਨ੍ਹਾਂ ਤੇ ਅਸੀਂ ਚਾਨਣ ਪਾਉਣਾ ਹੈ। ਸਭ ਤੋਂ ਪਹਿਲੀ ਖਬਰ ਤੁਹਾਡੇ ਸਾਹਮਣੇ ਰੱਖਣੀ ਹੈ ਜਿਹੜੀ ਤੁਹਾਨੂੰ ਹੈਰਾਨ ਨਹੀਂ ਬਲਕਿ ਹੈਰਾਨ ਕਰ ਦੇਗੀ। ਲਾਹੌਰ ਦੇ ਵਿੱਚ ਇੱਕ ਬੜੀ ਵੱਡੀ ਸਰਕਾਰੀ ਤਕਰੀਬ ਹੋਈ ਜਨਾਬ। ਉਹ ਤਕਰੀਬ PTV ਤੇ ਵੀ ਵਿਖਾਈ ਗਈ। ਹੁਣ ਤੁਸੀਂ ਸੋਚਦੇ ਹੋਗੇ ਬੜੀ ਕੋਈ ਚੰਗੀ ਤਕਰੀਬ ਹੋਏਗੀ। ਨਹੀਂ ਜਨਾਬ, ਚੰਗੀ ਨਹੀਂ ਸੀ, ਮਾਰੀ ਤੇ ਖਾਚੀ ਸੀ ਕਿਸੇ ਨੇ। ਕਿੰਨੇ ਮਾਰੀ ਸੀ ਉਹ ਤੁਹਾਨੂੰ ਆਪੇ ਹੀ ਸਮਝ ਆ ਜਾਣੀ। ਮੈਂ ਤਕਰੀਬ ਤੁਹਾਨੂੰ ਦੱਸਣ ਲੱਗਾ। ਬੰਦੇ ਇਹੋ ਜਿਹੇ ਇਕੱਠੇ ਕੀਤੇ ਜਿਨ੍ਹਾਂ 'ਚੋਂ ਬਹੁਤਿਆਂ ਨੇ ਵਿਚਾਰਿਆਂ ਨੇ ਮੈਟ੍ਰਿਕ ਵੀ ਨਹੀਂ ਸੀ ਕੀਤਾ ਤੇ ਉਹ ਆਕਸਫੋਰਡ ਦੇ ਨਾ ਸਪੈਲਿੰਗ ਲਿਖ ਸਕਦੇ ਨੇ ਤੇ ਨਾ ਦੱਸ ਸਕਦੇ ਨੇ ਵੀ ਉਹ ਦੁਨੀਆ ਦੇ ਕਿਹੜੇ ਮੁਲਕ 'ਚ ਹੈ। ਤੁਹਾਨੂੰ ਮੇਰੀ ਗੱਲ ਤੇ ਹਾਸਾ ਆਏਗਾ, ਲੇਕਿਨ ਉਹ ਜਿਹੜੇ ਬੰਦੇ ਨੇ ਉਹ ਯਕੀਨ ਕਰੋ ਨਾ ਆਕਸਫੋਰਡ ਯੂਨੀਵਰਸਿਟੀ ਦੇ ਸਪੈਲਿੰਗ ਲਿਖ ਸਕਦੇ ਨੇ ਤੇ ਨਾ ਇਹ ਦੱਸ ਸਕਦੇ ਨੇ ਵੀ ਉਹ ਯੂਨੀਵਰਸਿਟੀ ਦੁਨੀਆ ਦੇ ਕਿਹੜੇ ਮੁਲਕ 'ਚ ਹੈ। ਬਾਹਰ ਲੋਕ ਇਕੱਠੇ ਕਰਕੇ ਭਾਏ ਔਰ ਉਹਨਾਂ ਉੱਥੇ ਜਨਾਬ ਬੁਲਬੁਲੇ ਮਾਰੇ ਕਿ ਅਸੀਂ ਇਮਰਾਨ ਖਾਨ ਨੂੰ ਚਾਂਸਲਰ ਨਹੀਂ ਬਣ ਦੇਣਾ। ਹੁਣ ਤੁਸੀਂ ਹੈਰਾਨ ਹੋਵੋਗੇ ਵੀ ਜਿਹੜੇ ਬੰਦਿਆਂ ਮੈਟ੍ਰਿਕ ਨਹੀਂ ਕੀਤੀ ਉਹਨਾਂ ਦਾ ਆਕਸਫੋਰਡ ਯੂਨੀਵਰਸਿਟੀ ਦੇ ਚਾਂਸਲਰ ਨਾਲ ਕੀ ਕੰਮ। ਇੱਥੋਂ ਮੈਨੂੰ ਇੱਕ ਲਤੀਫਾ ਚੇਤੇ ਆ ਗਿਆ। ਇੱਕ ਮਰਾਸੀ ਸੀ, ਉਹਨੂੰ ਕਿਸੇ 2 ਤਲਵਾਰਾਂ ਤੋਹਫੇ 'ਚ ਦੇ ਦਿੱਤੀਆਂ। ਹੁਣ ਦੱਸੋ ਮਰਾਸੀ ਦਾ ਤਲਵਾਰਾਂ ਨਾਲ ਕੀ ਕੰਮ। ਜਾਂ ਦੂਸਰੇ ਲਫ਼ਜ਼ਾਂ 'ਚ ਇਹਨੂੰ ਫਲਿੱਪ ਕਰਕੇ ਵੇਖੋ ਵੀ ਤੁਸੀਂ ਕਿਸੇ ਬੰਦੇ ਨੂੰ ਜਿਹੜਾ ਵੀ ਤੋਹਫਾ ਦਿਓਗੇ ਉਹ ਉਹਦੇ ਕੋਲੋਂ ਉਹੀ ਕੰਮ ਲਏਗਾ ਜਿਹੜਾ ਉਹਨੂੰ ਕੰਮ ਆਉਂਦਾ ਹੈ। ਹੁਣ ਮਰਾਸੀ ਜਿਹੜਾ ਉਹਨੇ ਤਲਵਾਰ ਨਾਲ ਲੜਨਾ ਤਾਂ ਹੈ ਨਹੀਂ ਸੀ। ਉਹਨੇ ਤਲਵਾਰਾਂ ਦਾ ਬੜਾ ਕੱਢ ਕੇ ਉਹਨਾਂ ਨੂੰ ਮਿਆਨ 'ਚੋਂ ਬਗੌਰ ਜਾਇਜ਼ਾ ਲਿਆ ਤੇ ਹਿਸਾਬ ਲਾਇਆ ਵੀ ਇਹ ਕਿਹੜੇ ਕੰਮ ਵਾਸਤੇ ਵਰਤੀਆਂ ਜਾ ਸਕਦੀਆਂ ਨੇ, ਮੇਰੇ ਕੇਸ ਕੰਮ ਆ ਸਕਦੀਆਂ ਨੇ। ਉਹ ਸਿੱਧਾ ਗਿਆ ਜਨਾਬ ਬਸ਼ਾਰ ਤੇ ਮਸੱਲੀ ਦੇ ਪਿੰਡ। ਉੱਥੇ ਵੈਲਡਰ ਸੀ ਇੱਕ। ਉਹਨੇ ਮਰਾਸੀ ਨੇ ਉਹਨੂੰ ਦਿੱਤੀਆਂ ਤਲਵਾਰਾਂ ਦੋਵੇਂ। ਉਹਨੇ ਕਿਹਾ ਵੀ ਜਵਾਨਾ ਇਹਨਾਂ ਨੂੰ ਪਿਛਲੇ ਪਾਸਿਓਂ ਵੈਲਡ ਕਰ ਦੇ ਦੋਵਾਂ ਨੂੰ ਤੇ ਮੈਂ ਇਹਨਾਂ ਦਾ ਚਿਮਟਾ ਬਣਾ ਲਾਂ। ਤੇ ਉਹ ਦੋਵਾਂ ਤਲਵਾਰਾਂ ਦਾ ਮਰਾਸੀ ਨੇ ਚਿਮਟਾ ਬਣਾਇਆ ਤੇ ਵਜਾਇਆ। ਉਹੀ ਹਾਲ ਸਾਡੀ ਬਾਜੀ ਮਰੀਮ ਦੀ ਹਕੂਮਤ ਦਾ ਇਸ ਵੇਲੇ ਵੀ ਇਹਨਾਂ ਨੂੰ ਚਲੋ ਚੌਧਰੀ ਸਾਹਿਬ ਨੇ ਮੰਗ ਪਿੰਨ ਖੋ ਕੇ ਜੋ ਵੀ ਕਰਕੇ 17 ਸੀਟਾਂ ਦੇ ਉੱਤੇ ਇਹਨਾਂ ਨੂੰ ਹਕੂਮਤਾਂ ਬਣਾ ਦਿੱਤੀਆਂ। ਇਹਨਾਂ ਨੂੰ ਹਕੂਮਤ ਕਰਕੇ ਕੋਈ ਲੋਕਾਂ ਦੀ ਜ਼ਿੰਦਗੀ ਚਲੋ ਜਿਵੇਂ ਵੀ ਹਕੂਮਤ ਲੱਭੀ ਭੈੜੇ ਚੰਗੇ ਤਰੀਕੇ ਨਾਲ ਚਲੋ ਲੋਕਾਂ ਦੀ ਕੋਈ ਜ਼ਿੰਦਗੀ ਆਸਾਨ ਕਰਨ। ਇਹਨਾਂ ਦਾ ਕੰਮ ਉਹ ਹੈ ਤਲਵਾਰਾਂ ਨਾਲ ਚਿਮਟੇ ਬਣਾਈ ਫਿਰਦੇ ਨੇ। ਵੇਖੋ ਇਹ ਜਿਹੜੇ ਤੁਹਾਡੇ ਸਾਡੇ ਟੈਕਸ ਦੇ ਪੈਸੇ ਨੇ ਕਿਹੜੇ ਕੰਮਾਂ 'ਤੇ ਇਸਤੇਮਾਲ ਕਰਨ ਡਏ ਨੇ। ਲਾਹੌਰ ਦੇ ਵਿੱਚ ਤਕਰੀਬ ਰੱਖੀ ਜਿਹਦੇ 'ਚ ਵਿਚਾਰੇ ਸਾਰੇ ਕੋ ਮੈਟ੍ਰਿਕ ਦੇ ਸਟੂਡੈਂਟ ਬੈਠੇ ਨੇ ਅੱਗੇ ਤੇ ਸਾਹਮਣੇ ਜਿਹੜੇ ਤਕਰੀਰਾਂ ਕਰਦੇ ਉਹਨਾਂ ਜੀ ਕਰੇ ਮੈਟ੍ਰਿਕ ਵੀ ਨਹੀਂ ਕੀਤਾ ਹੋਇਆ। ਉਹ ਇੱਕ ਤਾਂ ਜਵਾਨ ਜਿਹੜਾ ਉਹ ਪਹਿਲਾਂ ਮੇਰੇ ਕਾਫ ਲੀਗ 'ਚ ਵੀ ਰਿਹਾ, ਉਸ ਤੋਂ ਪਹਿਲੇ ਉਹ ਬਲੋਚਿਸਤਾਨ ਦੀ ਵੀ ਕਿਸੇ ਪਾਰਟੀ 'ਚ ਰਿਹਾ। ਐਵੇਂ ਮੇਰਾ ਮਤਲਬ ਚੌਧਰੀ ਸਾਹਿਬ ਦਾ ਹੀ ਬੰਦਾ ਹੈ। ਦੂਸਰੇ ਲਫ਼ਜ਼ਾਂ 'ਚ ਚੌਧਰੀ ਸਾਹਿਬ ਹੀ ਕੋ ਮਰਾਸੀ ਰੱਖਿਆ ਉਹ। ਅਤੇ ਉਹ ਲਾਹੌਰ ਦੇ ਵਿੱਚ ਤਕਰੀਬ ਕਰਕੇ ਆਂਦਾ ਹੈ ਵੀ ਮੈਂ ਆਕਸਫੋਰਡ ਯੂਨੀਵਰਸਿਟੀ ਦਾ ਇਮਰਾਨ ਖਾਨ ਨੂੰ ਚਾਂਸਲਰ ਨਹੀਂ ਬਣ ਦੇਣਾ। ਬਈ ਤੂੰ ਕਿਉਂ, ਮੈਂ ਜੀ ਮਾਮੇ ਖਾਂ। ਇੱਕ ਤਾਂ ਇਹ ਪੰਜਾਬੀ ਦਾ ਲਫ਼ਜ਼ ਹੈ, ਐਡਾ ਤੁਸੀਂ ਗੁੱਸਾ ਨਹੀਂ ਕਰਨਾ ਕਿਸੇ ਨੂੰ ਇਹ ਆਖਣਾ ਵੀ ਉਹ ਮਾਮਾ ਬਣਦਾ ਜਾਂ ਸਾਲਾ ਬਣਦਾ। ਇਹ ਕੋਈ ਐਡੀ ਭੈੜੀ ਗੱਲ ਪੰਜਾਬੀ 'ਚ ਨਹੀਂ ਸਮਝੀ ਜਾਂਦੀ। ਬਹਰਹਾਲ ਹੈ ਥੋੜ੍ਹੀ ਜਿਹੀ ਮਾਯੂਬ ਅਤੇ ਮਾਜ਼ਰਤ ਮੈਂ ਉਹ ਜਿਵੇਂ ਕੱਲ੍ਹ ਪਰਸੋਂ ਤੁਹਾਨੂੰ ਪਤਾ ਉਹ ਟੈਰੀਅਨ ਦੇ ਵੀ ਕਈ ਮਾਮੇ ਬਣੇ ਫਿਰਦੇ ਸਨ ਇੱਥੇ ਅਤੇ ਕਈ ਮਾਮੇ ਖਾਂ ਵੀ ਬਣੇ ਫਿਰਦੇ ਸਨ। ਉਹਨਾਂ ਨੂੰ ਵੀ ਅਸੀਂ ਜਵਾਬ ਦਿੱਤਾ। ਬਹਰਹਾਲ ਇਹ ਜਿਹੜੀ ਤਕਰੀਬ ਹੋਈ ਜਨਾਬ ਇਹ PTV 'ਤੇ ਵੀ ਚੱਲੀ। ਜਿਹੜੀ ਅਸਲ ਇਹਦੀ ਗੱਲ ਹੈ ਇਹਨੂੰ PTV 'ਤੇ ਵੀ ਲਾਈਵ ਚਲਾਇਆ ਗਿਆ ਇਸ ਤਕਰੀਬ ਨੂੰ ਔਰ ਤਕਰੀਰਾਂ ਹੋਈਆਂ ਉੱਥੇ ਜਨਾਬ ਲਾਈਵ ਜਾਂ ਸ਼ਾਇਦ ਰਿਕਾਰਡਡ ਚੱਲੀ। ਬਹਰਹਾਲ PTV 'ਤੇ ਵੀ ਇਹਦੀ ਕਵਰੇਜ ਹੋਈ। ਉੱਥੇ ਤਕਰੀਰਾਂ ਹੋਈਆਂ ਜਨਾਬ ਕਿ ਜੀ ਇਮਰਾਨ ਖਾਨ ਨੂੰ ਚਾਂਸਲਰ ਨਹੀਂ ਬਣ ਦੇਣਾ। ਹੁਣ ਦੂਜੇ ਪਾਸੇ ਸਾਡਾ ਨਹੀਂ ਅਸਦ ਤੂਰ ਦਾ ਦੂਜੇ ਸੱਜਣਾ ਦਾ ਜਿਹੜਾ ਇਸ ਵੇਲੇ ਐਨਾਲਿਸਿਸ ਹੈ ਉਹ ਹੈ ਵੀ ਇਮਰਾਨ ਖਾਨ ਅੱਧਿਓਂ ਬਹੁਤੀ ਜੰਗ 'ਤੇ ਜਿੱਤ ਗਿਆ ਹੈ ਆਕਸਫੋਰਡ ਯੂਨੀਵਰਸਿਟੀ ਦੇ ਚਾਂਸਲਰ ਦਾ। ਜਦੋਂ ਵੀ ਇਲੈਕਸ਼ਨ ਹੁੰਦਾ ਸੀ ਤਾਂ ਕੋਈ ਇੱਕ ਦਿਨ ਲੋਕਾਂ ਨੂੰ ਪਤਾ ਲੱਗਦਾ ਹੋਏਗਾ ਵੀ ਉਹ ਵੀ ਉੱਥੇ ਹੀ ਆਕਸਫੋਰਡ ਦੇ ਇਲਾਕੇ 'ਚ ਖਤਮ ਹੋ ਗਿਆ ਕੰਮ। ਲੰਡਨ 'ਚ ਪਤਾ ਲੱਗਦਾ ਹੋਏਗਾ। ਹੁਣ ਵੇਖੋ ਇਲੈਕਸ਼ਨ ਜਦੋਂ ਵੀ ਹੋਣਾ ਰੌਲੇ ਪਏ ਨੇ ਪੂਰੀ ਦੁਨੀਆ ਦਾ ਮੀਡੀਆ ਇਮਰਾਨ ਖਾਨ ਨੇ ਸਾਂਭਿਆ ਹੈ। ਇਹ ਵੀ ਤੱਤੇ ਤਵੇ 'ਤੇ ਬੈਠੇ ਨੇ, ਬੁਰੇ ਹਾਲ ਨੇ। ਉੱਥੇ ਵੇਖੋ ਲੰਡਨ ਦੇ ਵਿੱਚ ਵੀ ਉਹ ਇੱਕ ਬਾਡੀ ਬਿਲਡਰ ਭਾਈ ਨੂੰ ਘੱਲਿਆ ਉੱਥੇ ਕਿ ਦੱਸੋ ਵੀ ਆਕਸਫੋਰਡ ਯੂਨੀਵਰਸਿਟੀ ਕਿਸੇ ਨੂੰ ਘਸੁੰਨ ਮਰਵਾਉਣੇ ਸੀ ਜੇ ਕੋਈ ਲੜਾਈ ਕਰਨ ਭੇਜਣਾ ਸੀ ਜਾਂ ਪਾਣੀ ਦੀਆਂ ਬਾਲਟੀਆਂ ਚੁੱਕਣ ਭੇਜਣਾ ਸੀ ਜਿਹੜਾ ਉਹੋ ਜਿਹਾ ਬੰਦਾ ਕੋਈ। ਚਲੋ ਤੁਹਾਡੇ ਕੋਲ ਕੋਈ ਨਾ ਕੋਈ ਪੜ੍ਹਿਆ ਲਿਖਿਆ ਤਾਂ ਹੋਏਗਾ ਨਾ। ਮੈਂ ਸਮਝਦਾ ਵੀ ਇੱਕ ਤਾਂ ਤੁਸੀਂ ਪੜ੍ਹੇ ਲਿਖੇ ਨਹੀਂ, ਦੂਜੀ ਕੋਸ਼ਿਸ਼ ਨਹੀਂ ਕਰਦੇ ਅਤੇ ਚਲੋ ਕੋਈ ਕਿਰਾਏ 'ਤੇ ਬੰਦਾ ਲੈ ਲੈਣਾ ਸੀ, ਕੋਈ ਵਕੀਲ ਸ਼ਕੀਲ ਥੋੜ੍ਹੀ ਦੇਰ ਵਾਸਤੇ ਜਿਹੜਾ ਤੁਹਾਡੀ ਪਟੀਸ਼ਨ ਉੱਥੇ ਜਮ੍ਹਾਂ ਕਰਾਉਂਦਾ। ਉੱਥੇ ਵੀ ਕੋਈ ਬਾਡੀ ਬਿਲਡਰ ਭੇਜਿਆ ਹੈ। ਉਹ ਵਿਚਾਰਾ ਜਿਹੜਾ ਡੋਲੇ ਸ਼ੌਲੇ ਕੱਢੀ ਫਿਰਦਾ ਸੀ, ਪਤਾ ਨਹੀਂ ਉਹਨੇ ਆਕਸਫੋਰਡ ਵਾਲਿਆਂ ਨੂੰ ਕਿਹੜੀ ਸ਼ਾਇਦ ਡਰਾਉਣੀ ਸੀ ਉਹਨੇ। ਬਹਰਹਾਲ ਅਗਲੀ ਖਬਰ ਜਿਹੜੀ ਹੈ ਜੀ ਉਹ ਤੁਹਾਨੂੰ ਮੈਂ
ਇਹ ਦੱਸਣੀ ਹੈ ਕਿ ਇੱਕ ਅਨਾੜੀ ਦੀ ਜ਼ਿੱਦ ਨੇ ਪੂਰਾ ਮੁਲਕ ਤਬਾਹ ਕਰ ਦਿੱਤਾ। ਇਹ ਜਨਾਬ ਫੀਲਡ ਮਾਰਸ਼ਲ ਐਹਸਨ ਇਕਬਾਲ ਸਾਹਿਬ ਤੇ ਜਨਾਬ ਨਵਾਜ਼ ਸ਼ਰੀਫ ਸਾਹਿਬ ਦੋਵਾਂ ਨੇ ਬਿਆਨ ਦਿੱਤੇ ਨੇ ਵੀ ਇਹ ਜਿਹੜੀ ਮਹਿੰਗਾਈ ਹੈ ਨਾ, ਮਹਿੰਗਾਈ ਅਸੀਂ ਉਰਦੂ ਚਾਹੁੰਦੇ ਹਾਂ ਤੇ ਪੰਜਾਬੀ 'ਚ ਮਹਿੰਗਾਈ ਵੀ ਆਖ ਦਿੰਦੇ। ਇਹ ਜਿਹੜੀ ਮਹਿੰਗਾਈ ਹੈ ਨਾ, ਇਹ ਉਹਨਾਂ ਆਖਿਆ ਵੀ ਇਮਰਾਨ ਖਾਨ ਦੇ ਕੇ ਗਿਆ। ਬੱਲੇ ਸ਼ੇਰ ਬੱਗਿਓ, ਇਹ 16 ਰੁਪਈਏ ਤੇ ਇਮਰਾਨ ਖਾਨ ਵੇਚਦਾ ਸੀ ਬਿਜਲੀ ਦਾ ਯੂਨਿਟ ਹੈ, ਜਿਹੜਾ 85 ਤੇ ਵੇਚਣ ਡਏ ਜੇ ਇਮਰਾਨ ਖਾਨ ਕਰਕੇ ਗਿਆ। ਇਹ ਜਿਹੜਾ ਆਟਾ ਸੀ ਉਹਦਾ ਰੇਟ ਵੀ ਵੇਖ ਲਓ, ਚੀਨੀ ਦਾ ਰੇਟ ਵੀ ਵੇਖ ਲਓ। ਹੁਣ ਤਾਂ ਲੋਕਾਂ ਨੂੰ ਵੀ ਸਵਾਦ ਆਉਂਦਾ ਹੋਏਗਾ, ਜਿਹੜੇ ਜਨਰਲ ਬਾਜਵਾ ਦੇ ਤੇ ਮੀਡੀਆ ਦੇ ਤੇ ਇਹਨਾਂ ਸਾਰਿਆਂ ਦੇ ਪਿੱਛੇ ਲੱਗ ਕੇ ਇਮਰਾਨ ਖਾਨ ਕੋਲ ਪੁੱਛਦੇ ਸਨ ਵੀ ਕੀਮਤਾਂ ਬੜੀਆਂ ਨੇ, ਉਹਨਾਂ ਨੂੰ ਵੀ ਸਵਾਦ ਆ ਗਿਆ ਹੋਏਗਾ। ਬਹਰਹਾਲ ਨਾਲ ਐਹਸਨ ਇਕਬਾਲ ਸਾਹਿਬ ਇਹ ਵੀ ਫਰਮਾਇਆ, ਫੀਲਡ ਮਾਰਸ਼ਲ ਜੋ ਨੇ ਫੈਸਲੇ ਕਰਦੇ ਨੇ, ਉਹਨਾਂ ਆਖਿਆ ਜਦੋਂ ਤੱਕ ਇਮਰਾਨ ਖਾਨ 9 ਮਈ ਦੀ ਮਾਫੀ ਨਹੀਂ ਮੰਗਦਾ ਅਸੀਂ ਗੱਲ ਨਹੀਂ ਕਰਨੀ ਉਹਨਾਂ। ਵਾਹ ਬਈ ਬੱਲੇ ਸ਼ੇਰ ਬੱਗਿਆ। ਦੂਸਰੇ ਪਾਸੇ ਰਾਣਾ ਸਨਾਉੱਲਾ ਦੱਸਦਾ ਵੀ ਜਦੋਂ ਅਸੀਂ ਗੱਲ ਕਰਨ ਦੀ ਗੱਲ ਕਰਦੇ ਤਾਂ ਅੱਗੋਂ ਗਾਲਾਂ ਕੱਢਦਾ ਸਾਨੂੰ। ਤੇ ਤੀਸਰੇ ਪਾਸੇ ਅੱਜ ਅਖਬਾਰ ਦੀ ਖਬਰ ਹੈ ਕਿ ਨੂਨ ਲੀਗ ਨੇ ਰਾਣਾ ਸਨਾਉੱਲਾ ਨੂੰ ਨੋਮੀਨੇਟ ਕਰ ਦਿੱਤਾ ਵੀ ਪੀਟੀਆਈ ਦੇ ਨਾਲ ਗੱਲਬਾਤ ਕਰੇ। ਪੀਟੀਆਈ ਅਖਬਾਰ 'ਚ ਲਿਖਿਆ ਕਿ ਪੀਟੀਆਈ ਨਾ ਵੀ ਗੱਲਬਾਤ ਕਰਨਾ ਚਾਹਵੇ ਤਾਂ ਫਿਰ ਵੀ ਰਾਣਾ ਸਨਾਉੱਲਾ ਬੈਕ ਚੈਨਲ ਤੇ ਗੱਲ ਕਰ ਸਕਦਾ। ਮੈਨੂੰ ਲੁਕ ਛੁਪ ਕੇ ਗੱਲ ਕਰ ਲੈ ਪੀਟੀਆਈ ਨਾਲ। ਹੁਣ ਇਹਨਾਂ ਨੂੰ ਗੱਲ ਕਰਨੀ ਬੜੀ ਕਾਹਲੀ ਆਈ ਹੈ ਕਿਉਂਕਿ ਇਹਨਾਂ ਨੂੰ ਸਮਝ ਨਹੀਂ ਆਉਣ ਡਈ ਵੀ ਜਾਈਏ ਤੇ ਜਾਈਏ ਕਿਹੜੇ ਪਾਸੇ। ਉਹ ਮਿਸਾਲ ਉਸੇ ਬਾਂਦਰ ਵਾਲੀ ਹੈ ਵੀ ਕੁੱਜੇ 'ਚ ਹੱਥ ਪਾ ਲਿਆ ਬਾਂਦਰ ਨੇ, ਫੁੱਲੀਆਂ ਤੇ ਮਖਾਣੇ ਫੜ ਲਏ ਨੇ ਮੁੱਠ 'ਚ। ਕੁੱਜੇ ਦਾ ਮੂੰਹ ਨਿੱਕਾ ਹੈ, ਹੁਣ ਜੇ ਹੱਥ ਖੋਲ੍ਹੇ ਤੇ ਹੱਥ ਨਿਕਲ ਆਵੇ ਕਿਉਂਕਿ ਮੁੱਠ ਬਣਾਈ ਹੈ ਤੇ ਕੁੱਜੇ 'ਚ ਫਸੀ ਹੈ। ਹੁਣ ਲਾਲਚ ਇਹ ਹੈ ਵੀ ਛੱਡਣ ਵੀ ਡਏ, ਮੁੱਠ ਵੀ ਨਹੀਂ ਖੋਲ੍ਹਣ ਡਏ ਤੇ ਕੁੱਜਾ ਲੈ ਕੇ ਭੱਜੇ ਫਿਰਦੇ ਨੇ ਆਸੇ ਪਾਸੇ, ਹਰ ਪਾਸੇ ਸਮਝ ਨਹੀਂ ਆਉਣ ਡਈ ਵੀ ਕਰੀਏ ਕੀ। ਤੇ ਕਿਸੇ ਨੇ ਪਿੱਛੇ ਪੂਛਲ ਦੇ ਉੱਤੇ ਡੱਬਾ ਵੀ ਬੰਨ੍ਹ ਦਿੱਤਾ, ਉਹ ਵੀ ਠੱਕ ਠੱਕ ਕਰਦਾ ਫਿਰਦਾ ਤੇ ਹੁਣ ਸਮਝ ਕੋਈ ਨਹੀਂ ਆਉਣ ਡਈ। ਤੇ ਬਾਊ ਜੀ ਦੇ ਵੀ ਹਾਲਾਤ ਖਰਾਬ ਹੋ ਗਏ ਨੇ। ਬਾਊ ਜੀ ਨੇ ਵੀ ਮਾਜ਼ਰਤ ਦੇ ਨਾਲ ਫਿਰ ਉਹ ਪੈਂਪਰ ਮੂੰਹ 'ਤੇ ਪਾ ਲਿਆ, ਉਹ ਪੈਂਪਰ ਆਖ ਛੱਡਿਆ, ਮਤਲਬ ਕਿ ਉਹ ਜਿਹੜਾ ਮਾਸਕ ਇੱਥੇ ਪਾਉਂਦੇ ਠੋਡੀ ਤੇ ਬਾਊ ਜੀ, ਉਹ ਮੈਨੂੰ ਨਹੀਂ ਪਤਾ ਹੋਰੇ ਖੁਸ਼ੀ ਪਏ ਤੇ ਇਹ ਵੀ ਕਹਿੰਦੇ ਨੇ ਜੀ ਕੁਛ ਲੋਕ ਹੈ ਖੁਸ਼ੀ ਪਏ ਤੇ ਇਹਦਾ ਕੀ ਤਰਜਮਾ ਹੋ ਸਕਦਾ? ਖੁਸ਼ੀ ਪਏ ਤੇ ਕਹਿੰਦੇ ਨੇ ਹੋ ਸਕਦਾ ਭਲੇ ਬਾਊ ਜੀ ਨੇ ਇੱਥੋਂ ਕੋਈ ਸਰਜਰੀ ਕਰਵਾਈ ਹੋਵੇ ਜਿਹੜੀ ਲੁਕਾਉਣ ਵਾਸਤੇ, ਜਾਂ ਉਹ ਪਤਾ ਨਹੀਂ ਕਿਹੜਾ ਇੱਥੇ ਕੰਮ ਉਹਨਾਂ ਪਾਇਆ ਹੋਇਆ ਐਸਾ, ਉਹ ਹਰ ਵੇਲੇ ਪੈਂਪਰ ਚਾੜੀ ਰੱਖਦੇ ਨੇ। ਬਹਰਹਾਲ ਉਹ ਬਾਊ ਜੀ ਜਿਹੜੇ ਨੇ ਜੀ, ਉਹ ਵੀ ਜਿਹੜੇ ਨਾ ਹੁਣ ਉਦਾਸ ਨਜ਼ਰ ਆਉਂਦੇ ਨੇ ਅੱਜ ਕੱਲ੍ਹ। ਤੇ ਗੱਲ ਬੜੀ ਕਾਹਲੀ ਆਈ, ਇਹਨਾਂ ਨੂੰ ਸਮਝ ਨਹੀਂ ਆਉਂਦੀ ਵੀ ਜਾਈਏ ਕਿਹੜੇ ਪਾਸੇ। ਉਹ ਲੰਦਨ ਜਾਣਾ ਚਾਹੁੰਦੇ ਨੇ, ਉਹਨਾਂ ਨੂੰ ਕੋਈ ਜਾਣ ਨਹੀਂ ਦੇਣ ਡਿਆ। ਅੱਛਾ ਜੀ, ਅਗਲੀ ਖਬਰ ਜਿਹੜੀ ਹੈ ਨਾ, ਉਹ ਭਾਰ ਤੁਹਾਡੇ ਤੇ ਪੈ ਗਿਆ। ਓਵਰਸੀਜ਼ ਪਾਕਿਸਤਾਨੀਆਂ ਦੇ ਭਾਰ ਪੈ ਗਿਆ, ਤੁਹਾਨੂੰ ਚੁੱਕਣਾ ਪੈਣਾ। ਹਾਂਜੀ, ਉਹੀ ਓਵਰਸੀਜ਼ ਪਾਕਿਸਤਾਨੀ ਜਿਨ੍ਹਾਂ ਦੇ ਬਾਰੇ ਅਜੇ ਕੱਲ੍ਹ ਪਰਸੋਂ ਹੀ ਨੂਰ ਆਲਮ ਖਾਨ ਨੇ ਇੱਕ ਬਿੱਲ ਜਮ੍ਹਾਂ ਕਰਵਾਇਆ ਉੱਥੇ ਅਸੈਂਬਲੀ 'ਚ, ਤੇ ਆਖਿਆ ਜੀ ਕਿ ਹੁਣ ਓਵਰਸੀਜ਼ ਪਾਕਿਸਤਾਨੀ ਪਹਿਲਾਂ ਤਾਂ ਇਲੈਕਸ਼ਨ ਨਹੀਂ ਸੀ ਲੜ ਸਕਦੇ, ਹੁਣ ਜੱਜ ਵੀ ਨਹੀਂ ਬਣ ਸਕਦੇ, ਕੋਈ ਸਰਕਾਰੀ ਨੌਕਰੀ ਵੀ ਨਹੀਂ ਕਰ ਸਕਦੇ ਕਿਉਂਕਿ ਮੁਹੱਬੇ ਵਤਨ ਨਹੀਂ ਹੈਗੇ। ਪਰ ਹੁਣ ਕੰਮ ਤੁਹਾਡੇ ਨਾਲ ਪੈ ਗਿਆ। ਕੰਮ ਕੀ ਪੈ ਗਿਆ ਜੀ? ਕੰਮ ਇਹ ਪੈ ਗਿਆ ਵੀ ਓਵਰਸੀਜ਼ ਪਾਕਿਸਤਾਨੀ ਅੱਗੇ ਭੇਜਦੇ ਨੇ ਕੋਈ 25 ਤੋਂ 30 ਅਰਬ ਡਾਲਰ ਦੇ ਕਰੀਬ। ਉਹ ਹੁਣ ਘੱਲਿਆ ਕਰਨ 60 ਅਰਬ, ਫਿਰ ਸਾਡਾ ਕੰਮ ਚੱਲਦਾ ਹੈ। ਇਹ ਸਾਡੀ ਮਰਸੀਡੀਜ਼ ਦੇ ਜਿਹੜੇ ਟਾਇਰ ਪੈਣੇ ਨੇ, ਜਿਹੜੇ ਹੋਰ ਅਲੀਆਂ ਤਲਲੀਆਂ ਅਸੀਂ ਚਲਾਉਣੀਆਂ ਨੇ, ਇਹ ਸਾਡੀਆਂ ਚੱਲਣ ਨਹੀਂ ਰਹੀਆਂ ਇਹਨਾਂ ਪੈਸਿਆਂ ਦੇ ਨਾਲ। ਇਸ ਲਈ ਓਵਰਸੀਜ਼ ਹੁਣ 60 ਅਰਬ ਰੁਪਈਆ ਸਾਨੂੰ ਘੱਲਣ। 60 ਅਰਬ ਰੁਪਈਆ ਨਹੀਂ, ਮਾਜ਼ਰਤ ਨਾਲ 60 ਅਰਬ ਡਾਲਰ। ਹੁਣ ਜਨਾਬ ਓਵਰਸੀਜ਼ ਪਾਕਿਸਤਾਨੀਆਂ ਜਿਹੜੇ ਮਜਬੂਰੀ ਨਾਲ ਆਪਣੇ ਘਰ ਵਾਲਿਆਂ ਨੂੰ ਘੱਲਣੇ ਨੇ, ਉਹ ਤਾਂ ਘੱਲਣੇ ਹੀ ਨੇ। ਬਾਕੀ ਜਿਹੋ ਜੀ ਤੁਸੀਂ ਲੁੱਟਮਾਰ ਕੀਤੀ ਹੈ ਉੱਥੇ ਹੁਣ ਪਲਾਟ ਤੇ ਜਨਾਬ ਦੂਰ ਦੀ ਗੱਲ ਹੈ, ਸੀਮੈਂਟ ਦੀ ਗੁੱਥੀ ਲੈਣ ਨੂੰ ਕੋਈ ਤਿਆਰ ਨਹੀਂ। ਓਵਰਸੀਜ਼ ਭੱਜਦੇ ਫਿਰਦੇ ਨੇ। ਜੋ ਤੁਸੀਂ ਡਾਲਰ, ਜਿਹੜਾ ਡਾਲਰ ਦੇ ਸਾਹਮਣੇ ਰੁਪਈਆ ਹੰਬ ਗਿਆ, ਹੰਬ ਦਾ ਮਤਲਬ ਹੁੰਦਾ ਥੱਕ ਗਿਆ, ਸਾਹ ਚੜ੍ਹ ਗਿਆ ਉਹਨੂੰ। ਰੁਪਈਆ ਜਿਹੜਾ 300 ਤੋਂ ਤਾਂ ਛਾਲਾ ਮਾਰਨ ਨੂੰ ਫਿਰਨ ਡਿਆ ਜੇ IMF ਦੀ ਡੀਲ ਨਾ ਹੋਈ। ਤੇ ਇਹਨਾਂ ਹਾਲਾਤਾਂ ਦੇ ਵਿੱਚ ਓਵਰਸੀਜ਼ ਪਾਕਿਸਤਾਨੀ ਦਾ ਦਿਮਾਗ ਖਰਾਬ ਹੈ ਵੀ ਉਹ ਉੱਥੇ ਇਨਵੈਸਟ ਕਰੇਗਾ ਇਹਨਾਂ ਹਾਲਾਤ ਦੇ ਵਿੱਚ ਤੇ ਉੱਥੇ ਰੁਪਈਏ ਘੱਲੇਗਾ। ਬਹਰਹਾਲ ਗੱਲ ਹੁਣ ਤੁਹਾਡੇ ਤੇ ਆ ਗਈ। ਉਹਨਾਂ ਕਿਹਾ ਜੀ ਸਟੇਟ ਬੈਂਕ ਵਾਲਿਆਂ ਨੂੰ ਅਸੀਂ ਆਖ ਦਿੱਤਾ ਉਹਨਾਂ ਇਹੋ ਜਿਹੀ ਪਾਲਿਸੀ ਬਣਾਉਣੀ ਹੈ ਤੇ ਫਿਰ ਉਸ ਪਾਲਿਸੀ ਨਾਲ ਓਵਰਸੀਜ਼ ਪਾਕਿਸਤਾਨੀਆਂ ਨੇ 60 ਅਰਬ ਡਾਲਰ ਘੱਲਣੇ ਨੇ। ਬਿਲਕੁਲ ਓਵਰਸੀਜ਼ ਪਾਕਿਸਤਾਨੀਆਂ ਨੂੰ ਤੁਸੀਂ ਗੱਦਾਰ ਆਖੋ, ਇੰਤਸ਼ਾਰੀ ਟੋਲਾ ਆਖੋ, ਯਹੂਦੀ ਏਜੰਟ ਆਖੋ। ਓਵਰਸੀਜ਼ ਪਾਕਿਸਤਾਨੀਆਂ ਦੇ ਪਾਸਪੋਰਟ ਤੁਸੀਂ ਕੈਂਸਲ ਕਰਨ ਦੇ ਤੇ ਪਾਸਪੋਰਟ ਜਿਹਨਾਂ ਵਿਚਾਲਿਆਂ ਅਸਾਈਲਮ ਲਿਆ ਸੀ ਚੇਤੇ ਕਰੋ, ਤੇ ਜਿਹੜੇ ਨੈਸ਼ਨਲ ਨੇ ਦੂਜੇ ਮੁਲਕਾਂ ਦੇ ਜਾਂ ਲੰਮੇ ਵੀਜ਼ੇ ਤੇ ਨੇ ਉਹਨਾਂ ਦੀਆਂ ਜਨਾਬ ਨਾਈਕੌਬ ਕੈਂਸਲ ਤੇ ਨੈਸ਼ਨਲਟੀ ਕੈਂਸਲ, ਤੇ ਉਹਨਾਂ ਨੂੰ ਬੜਕਾ ਮਾਰੋ ਵੀ ਤੁਸੀਂ ਪਾਕਿਸਤਾਨ ਆਓ, ਤੁਹਾਨੂੰ ਅਸੀਂ ਫੜ ਲੈਣਾ ਇੱਥੇ। ਉਹਨਾਂ ਦੇ ਪਿੱਛੋਂ ਰਿਸ਼ਤੇਦਾਰਾਂ ਨੂੰ ਚੁੱਕੋ, ਉਹਨਾਂ ਨੂੰ ਫੜੋ, ਉਹਨਾਂ ਨੂੰ ਮਲੋ, ਉਹਨਾਂ ਨੂੰ ਗੋਡਾ ਫੇਰੋ, ਤੇ ਫਿਰ ਓਵਰਸੀਜ਼ ਪਾਕਿਸਤਾਨੀ ਤੁਹਾਨੂੰ 60 ਅਰਬ ਡਾਲਰ ਘੱਲਣ। ਬੱਲੇ ਬਈ ਬੱਲੇ। ਰਾਜ਼ੀ ਹਾਂ ਮੈਂ ਤੁਹਾਡੇ ਤੇ। ਅਕਲ ਨਾ ਹੋਏ ਤੇ ਮੌਜਾਂ ਹੀ ਮੌਜਾਂ, ਤੁਹਾਡੇ ਵਰਗਾ ਹੀ ਕੰਮ ਕਿਸੇ ਨੇ ਬੰਦੇ ਨੇ ਕਰਨਾ ਹੈ। ਅੱਛਾ ਜੀ, PTI ਨਾਲ ਮੁਜ਼ਾਕਰਾਤ ਦੇ ਮੈਂ ਹੱਕ 'ਚ ਨਹੀਂ। ਇਹ ਦੂਜੇ ਫੀਲਡ ਮਾਰਸ਼ਲ ਸਾਹਿਬ ਨੇ, ਇਹ ਡਿਪਟੀ ਫੀਲਡ ਮਾਰਸ਼ਲ ਸਾਹਿਬ ਨੇ, ਖਵਾਜਾ ਆਸਿਫ ਸਾਹਿਬ।
ਚੇਤੇ ਕਰੋ, ਮੈਂ ਤੁਹਾਨੂੰ ਬਾਰ-ਬਾਰ ਦੱਸਦਾ ਹੁੰਦਾ ਕਿ ਨਾ ਉਹ ਜਿਹੜਾ ਤੁਹਾਨੂੰ ਰਮਜ਼ਾਨ ਦੇ ਵਿੱਚ ਦੱਸਿਆ ਸੀ ਪਕੌੜੇ, ਇੱਕ ਪਕੌੜੇ 'ਚ ਕਿੰਨਾ, ਮੈਨੂੰ ਤੁਹਾਨੂੰ ਭੁੱਲ ਵੀ ਗਿਆ ਉਹ ਸਾਰਾ, 23 ਗ੍ਰਾਮ ਵਾਲਾ ਪਕੌੜਾ, ਚੇਤਾ ਨਾ ਜੀ? ਉਹਦੇ ਵਿੱਚ ਵੇਸਣ ਕਿੰਨੇ ਦਾ ਖਾ ਜਾਣਾ ਅਤੇ ਬਾਕੀ ਸ਼ਾਮਾਂ ਤੇ ਤੇਲ ਦੀ ਗੱਲ ਸੀ, ਤੇਲ ਕਿੰਨੇ ਦਾ ਪੀ ਜਾਣਾ ਪਕੌੜਿਆਂ ਨੇ। ਇਹ ਉਹੀ ਉਹ ਭਾਈ ਹੁਣੀ ਕਹਿੰਦੇ ਨੇ ਕਿ ਮੈਂ ਇਸ ਹੱਕ 'ਚ ਨਹੀਂ ਕਿ ਪੀਟੀਆਈ ਨਾਲ ਗੱਲ ਕੀਤੀ ਜਾਏ। ਦੂਜੇ ਪਾਸੇ ਰਾਣਾ ਸਨਾਉਲਾ ਨੂੰ ਨੋਮੀਨੇਟ ਕਰ ਦਿੱਤਾ ਅਤੇ ਤੀਜੇ ਪਾਸੇ ਉਹ ਆਉਂਦਾ ਐਹਸਨ ਇਕਬਾਲ ਕਿ ਜਦੋਂ ਤੱਕ ਮਾफ़ੀ ਨਹੀਂ ਮੰਗਦੇ ਉਦੋਂ ਤੱਕ ਨਹੀਂ ਅਸੀਂ ਕੰਮ ਕਰਨਾ। ਅਤੇ ਇਮਰਾਨ ਖਾਨ ਦੇ ਮੁਸਤਕਬਲ ਬਾਰੇ ਉਹਨਾਂ ਆਖਿਆ ਜੀ ਮੈਂ ਕੋਈ ਪਸ਼ੀਨਗੋਈ ਨਹੀਂ ਕਰਦਾ। ਮੁਹੰਮਦ ਮਾਲਿਕ ਸਾਹਿਬ ਨੇ ਬਹਰਹਾਲ ਪਸ਼ੀਨਗੋਈ ਕਰ ਦਿੱਤੀ ਹੈ। ਉਹਨਾਂ ਇਹ ਕਿਹਾ ਕਿ ਇਮਰਾਨ ਖਾਨ ਨੂੰ 2.5 ਸਾਲ ਜੇਲ੍ਹ ਦੇ ਵਿੱਚ ਇਸਟੈਬਲਿਸ਼ਮੈਂਟ ਸੋਚਦੀ ਹੈ ਵੀ ਹੋਰ ਰੱਖੀਏ ਅਤੇ ਫਿਰ ਮੁਲਕ ਦੀ ਮਈਸ਼ਤ ਜਿਹੜੀ ਉਹ ਅਸੀਂ ਸੈੱਟ ਕਰ ਲਾਂਗੇ। ਮਤਲਬ ਜੇ ਮੁਲਕ ਦੀ ਇਕੋਨਮੀ, ਮਈਸ਼ਤ, ਕਾਰੋਬਾਰ ਸੈੱਟ ਕਰਨਾ ਅਤੇ ਇਮਰਾਨ ਖਾਨ ਨੂੰ 2.5 ਸਾਲ ਜੇਲ੍ਹ ਹੋਰ ਅਸੀਂ ਰੱਖਣਾ। ਅਤੇ ਪਹਿਲਾਂ ਜਿਹੜਾ ਇਮਰਾਨ ਖਾਨ ਨੂੰ ਰੱਖਿਆ ਜੀ ਉਹਦੇ ਵਿੱਚੋਂ ਕੀ ਕੱਢਿਆ ਜੀ? ਉਹ SIFC ਦੇ ਵਿੱਚ 100 ਅਰਬ ਆਉਣਾ ਸੀ, ਉਹਦੀ ਕੋਈ ਗੱਲਬਾਤ, ਕੋਈ ਹੋਰ ਚੀਜ਼। ਉਰਦੂ ਵੀਲੌਗ 'ਚ ਅਗਲੀ ਖਬਰ ਅਸੀਂ ਦੱਸ ਦਿੱਤੀ, ਇੱਥੇ ਬਸ ਇੱਕ ਲਾਈਨ ਦੀ ਦੱਸਦੇ ਹਾਂ ਕਿ ਜਵੇਦ ਲਤੀਫ ਸਾਹਿਬ ਨੇ ਇਲਜ਼ਾਮ ਲਾਇਆ ਹੈ ਕਿ ਇਨਵੈਸਟੀਗੇਸ਼ਨ ਦੇ ਅਦਾਰਿਆਂ ਨੇ, ਪੁਲਿਸ ਨਹੀਂ ਆਖਿਆ ਉਹਨਾਂ, ਮਤਲਬ ਉਹਨਾਂ ਦਾ ਮਿਲਟਰੀ ਵਾਲੇ ਪਾਸੇ ਨੂੰ ਇਸ਼ਾਰਾ ਹੈ, ਉਹਨਾਂ ਆਖਿਆ ਰੁਪਈਏ ਲੈ ਕੇ ਲਾਹੌਰ ਦੀ ਇੱਕ ਤਾਕਤਵਰ ਸ਼ਖਸੀਅਤ ਨੂੰ ਜਨਾਹ ਹਾਊਸ ਹਮਲੇ 'ਚੋਂ ਫਾਰਿਗ ਕਰ ਦਿੱਤਾ, ਛੱਡ ਦਿੱਤਾ। ਅਤੇ ਇਸੇ ਤਰੀਕੇ ਨਾਲ ਜਿਨ੍ਹਾਂ ਪ੍ਰੈਸ ਕਾਨਫਰੰਸ ਕੀਤੀ ਉਹਨਾਂ ਨੂੰ ਵੀ ਛੱਡਤਾ। ਇਲਜ਼ਾਮ ਲਾ ਰਹੇ ਨੇ ਇਸਟੈਬਲਿਸ਼ਮੈਂਟ 'ਤੇ ਵੀ ਉਹਨਾਂ ਰੁਪਈਏ ਲੈ ਕੇ ਅਤੇ ਪ੍ਰੈਸ ਕਾਨਫਰੰਸ ਕਰਾ ਕੇ ਉਹਨਾਂ ਛੱਡ ਦਿੱਤਾ। ਬੜਾ ਜ਼ੁਲਮ ਕੀਤਾ ਹੈ 9 ਮਈ ਵਾਲਿਆਂ ਨੂੰ ਛੱਡ ਕੇ। ਇਸ ਤਰ੍ਹਾਂ ਇਹਨਾਂ ਨੂੰ ਸਜ਼ਾਵਾਂ ਦੇਣੀਆਂ ਚਾਹੀਦੀਆਂ ਸਨ। ਅੱਛਾ ਜੀ, ਅਗਲੀ ਖਬਰ ਹੈ ਡਾਕਟਰ ਕੈਸਰ ਬੰਗਾਲੀ ਸਾਹਿਬ, ਬੜੇ ਮਾਰੂਫ ਮਾਹਿਰ ਮਾਸ਼ੀਆਤ ਨੇ, ਇਕੋਨਮੀ ਦੇ ਬੜੇ ਮੰਨੇ ਪਰਮੰਨੇ ਨਾਂ ਨੇ ਪਾਕਿਸਤਾਨ 'ਚ। ਉਹਨਾਂ ਨੂੰ ਕੋਈ 3 ਕਮੇਟੀਆਂ 'ਚ ਪਾਇਆ ਸੀ ਕਵਾਇਦ-ਸ਼ਾਰੀ 'ਚ ਕਿ ਕਿਸ ਤਰੀਕੇ ਨਾਲ ਹਕੂਮਤ ਆਪਣੇ ਇਦਾਰਿਆਂ ਦੇ ਖਰਚੇ ਘੱਟ ਕਰੇ, ਪ੍ਰਾਈਵੇਟਾਈਜੇਸ਼ਨ ਕਰੇ, ਪੈਸੇ ਬਚਾਏ, ਮੁਲਕ ਨੂੰ ਪੈਰਾਂ 'ਤੇ ਖਿਲਾਰੇ। ਉਹਨਾਂ ਅੱਜ ਅਸਤੀਫਾ ਦੇ ਦਿੱਤਾ। ਕਮੇਟੀਆਂ ਜਿਹੜੀਆਂ ਸਨ, ਕਫਾਇਤ-ਸ਼ਾਰੀ ਕਮੇਟੀ ਸੀ, ਰਾਈਟ ਸਾਈਜ਼ਿੰਗ ਸੀ ਅਤੇ ਹਕੂਮਤੀ ਅਖਰਾਜਾਤ 'ਚ ਕਮੀ ਦੀ, ਇਹ 3 ਕਮੇਟੀਆਂ ਸੀ। ਉਹਨਾਂ ਕਿਹਾ ਬਿਲਕੁਲ ਇਹ ਝੂਠੇ ਨੇ, ਡਰਾਮੇਬਾਜ਼ ਨੇ, ਕਮੇਟੀਆਂ ਬਣਾਈਆਂ ਨੇ ਅਤੇ ਖਰਚੇ ਵਧਾਈ ਆਉਂਦੇ ਨੇ ਅਤੇ ਮੈਂ ਇਸ ਗੰਦ ਦੇ ਵਿੱਚ ਆਪਣੇ ਹੱਥ ਨਹੀਂ ਗੰਦੇ ਕਰਨੇ। ਉਹ ਅਸਤੀਫਾ ਦੇ ਕੇ ਪਾਸੇ 'ਤੇ ਹੋ ਗਏ। ਉਹਨਾਂ ਨੇ ਕਿਹਾ ਇਹਨਾਂ ਦਾ ਕੰਮ ਹੀ ਲੁੱਟਮਾਰ ਹੈ, ਮੈਂ ਇਹਨਾਂ ਨਾਲ ਕੰਮ ਨਹੀਂ ਕਰ ਸਕਦਾ। ਉਹਨਾਂ ਆਪਣਾ ਅਸਤੀਫਾ ਵਜ਼ੀਰ ਖਜ਼ਾਨਾ ਮੁਹੰਮਦ ਔਰੰਗਜ਼ੇਬ ਸਾਹਿਬ ਨੂੰ ਅਤੇ ਸੈਕਟਰੀ ਕਬੀਨਾ ਕਾਮਰਾਨ ਅਫਜ਼ਲ ਸਾਹਿਬ ਨੂੰ ਘੱਲ ਦਿੱਤਾ। ਅੱਛਾ ਜੀ, ਗਜ਼ਾ ਵਾਸਤੇ ਇhtਜਾਜ ਕਰ ਰਹੇ ਸਨ ਸੈਨੇਟਰ ਮੁਸ਼ਤਾਕ ਸਾਹਿਬ ਅਤੇ ਨਾਲ ਉਹਨਾਂ ਦੀ ਬੇਗਮ ਅਤੇ ਮੁਜ਼ਾਹਰੀਨ, ਉਹਨਾਂ ਨੂੰ ਇਸਲਾਮਾਬਾਦ ਪੁਲਿਸ ਨੇ ਚੁੱਕ ਲਿਆ। ਬੜਾ ਬਈ ਚੰਗਾ ਕੰਮ ਕੀਤਾ ਪੁਲਿਸ ਵਾਲਿਓ ਤੁਸੀਂ, ਇਹ ਤੁਹਾਨੂੰ ਬਿਲਕੁਲ ਪੂਰੀ ਕੌਮ ਲਾਹਨਤਾਂ ਭੇਜਦੀ ਹੋਏਗੀ ਜਿਹੜਾ ਕੰਮ ਹੈ ਤੁਸੀਂ ਕੀਤਾ। ਅੱਛਾ ਜੀ, ਅਗਲੀ ਖਬਰ ਜਿਹੜੀ ਤੁਹਾਡੇ ਸਾਹਮਣੇ ਰੱਖਣੀ ਹੈ ਉਹ ਭਾਰਤ ਤੋਂ ਹੈ। ਹਿੰਦੁਸਤਾਨ ਦੇ ਵਿੱਚ ਜੀ ਇੱਕ ਮੁਸਲਮਾਨ ਬਜ਼ੁਰਗ ਜਿਹੜਾ ਉਹ ਮਹਾਰਾਸ਼ਟਰ ਦੇ ਜ਼ਿਲ੍ਹੇ ਨਾਸਿਕ ਦੇ ਵਿੱਚ ਟ੍ਰੇਨ 'ਚ ਜਾ ਰਿਹਾ ਸੀ ਅਤੇ ਉਹਦੇ ਕੱਪੜਿਆਂ 'ਚੋਂ ਜਿਹੜੇ ਹਿੰਦੂ ਇੰਤਹਾ ਪਸੰਦ ਸਨ ਉਹਨਾਂ ਆਖਿਆ ਵੀ ਬੋ ਆਈ ਹੈ ਸਾਨੂੰ, ਅਤੇ ਗੋਸ਼ਤ ਦੀ, ਪੰਜਾਬੀ 'ਚ ਲੋਕ ਗੋਸ਼ਤ ਵੀ ਆਖਦੇ ਨੇ ਕਈ ਵਾਰੀ, ਗੋਸ਼ਤ ਦੀ ਬੋ ਆਈ ਹੈ ਅਤੇ ਇਹ ਜ਼ਰੂਰ ਬੀਫ ਦਾ ਕੰਮ ਕਰਦਾ ਜਾਂ ਬੀਫ ਕਿਤੇ ਲੈ ਕੇ ਜਾ ਰਿਹਾ ਅਤੇ ਉਹ ਵੀ ਗਊ ਮਾਤਾ ਦਾ, ਅਤੇ ਉਹਦੇ 'ਤੇ ਸ਼ਦੀਦ ਤਸ਼ੱਦਦ ਕੀਤਾ। ਉਹਦੀ ਹੁਣ CCTV ਫੁਟੇਜ ਸਾਹਮਣੇ ਆਈ ਹੈ ਅਤੇ ਪੁਲਿਸ ਉੱਤੇ ਕਾਰਵਾਈ ਕਰ ਰਹੀ ਹੈ। ਬਹਰਹਾਲ ਇਹ ਜ਼ੁਲਮ ਉੱਥੇ ਆਏ ਦਿਨ ਜਿਹੜੀਆਂ ਮਾਈਨੋਰਿਟੀਜ਼ ਨੇ ਉਹਨਾਂ ਨਾਲ ਹੁੰਦਾ ਹੈ, ਕੋਈ ਨਵਾਂ ਜ਼ੁਲਮ ਨਹੀਂ ਹੈ, ਉੱਥੇ ਰੋਜ਼ ਹੀ ਹੁੰਦਾ ਹੈ। ਇਹ ਬਦਕਿਸਮਤੀ ਹੈ। ਇਸੇ ਵਜ੍ਹਾ ਤੋਂ ਸਾਨੂੰ ਜਿਹੜਾ ਸਾਡੇ ਮੁਲਕ ਦੀ ਜਿਹੜੀ ਅਹਿਮੀਅਤ ਹੈ ਉਹਦਾ ਵੀ ਅੰਦਾਜ਼ਾ ਹੁੰਦਾ ਹੈ। ਅਗਲੀ ਖਬਰ ਸਾਡੀ ਭੈਣ ਨਤਾਸ਼ਾ ਦੀ ਹੈ ਜੀ। ਅੱਛਾ, ਕਈ ਤੁਸੀਂ ਬੜਾ ਗੁੱਸਾ ਕਰਦੇ ਹੋ ਕਿ ਜੀ ਮੈਂ ਭੈਣ ਆਖ ਦਿੱਤਾ ਹੈ। ਉਹ ਭਾਈ ਜੀ ਹੁਣ ਮੈਂ ਦੇਖੋ ਖਾਤੂਨ ਹੈ, ਉਹਦਾ ਇਹਤਰਾਮ ਤਾਂ ਕਰਨਾ ਹੈ ਨਾ, ਅਤੇ ਸਾਡੇ ਕਲਚਰ ਦੇ ਵਿੱਚ ਇਹ ਹੀ ਇੱਕ ਤਰੀਕਾ ਹੈ ਇਹਤਰਾਮ ਕਰਨ ਦਾ। ਤੁਹਾਨੂੰ ਇਹ ਲੱਗਦਾ ਹੈ ਅਤੇ ਦੂਜੇ ਪਾਸੇ ਜਿਹੜੀ ਮੇਰੀ ਬਾਜੀ ਹੈ, ਜੇ ਮੈਨੂੰ ਬਾਜੀ ਨਾ ਕਵਾਂ ਤਾਂ ਹੁਣ ਤੱਕ ਤਾਂ ਪਤਾ ਨਹੀਂ ਕਿੰਨਾ ਗੁੱਸਾ ਕਰ ਲੈਣਾ ਸੀ ਇਸ ਗੱਲ ਦਾ। ਇਸ ਲਈ ਥੋੜ੍ਹੀ ਮਿਹਰਬਾਨੀ ਕਰੋ, ਥੋੜ੍ਹਾ ਜਿਹਾ ਕਲਚਰ ਨੂੰ ਵੀ ਸਮਝੋ, ਸਾਡੇ ਨੂੰ ਨਾਲ ਤੁਰਿਆ ਕਰੋ ਇਹਦੇ 'ਤੇ। ਬਹਰਹਾਲ ਇਹ ਜਿਹੜੀਆਂ ਨਤਾਸ਼ਾ ਸਾਹਿਬਾਂ ਨੇ ਉਹਨਾਂ ਦੇ, ਕਿਉਂਕਿ ਉਹ ਇਹ ਤਾਂ ਅਸੀਂ ਤੁਹਾਨੂੰ ਦੱਸ ਹੀ ਦਿੱਤਾ ਵੀ ਮੈਡੀਕਲ ਦੇ ਵਿੱਚ ਉਹ ਆਈਸ ਦੀ ਰਿਪੋਰਟ ਆ ਗਈ। ਹੁਣ ਪੁਲਿਸ ਨੇ ਫੈਸਲਾ ਕੀਤਾ ਕਿ ਉਹਨਾਂ ਦੇ ਉੱਤੇ ਇੱਕ ਹੋਰ ਮੁਕੱਦਮਾ ਦਰਜ ਕਰਨਾ ਹੈ। ਲੇਕਿਨ ਕੱਲ੍ਹ ਤੁਹਾਨੂੰ ਅਸੀਂ ਦੱਸਿਆ ਵੀ ਉਹਨਾਂ ਨੂੰ ਚਾਕਲੇਟ ਵੀ ਮੁਹੱਈਆ ਹੈ ਅਤੇ ਵਾਈਫਾਈ ਵੀ ਮੁਹੱਈਆ ਹੈ ਅਤੇ ਉਹ ਮੈਟਰਸ ਵਾਲੇ ਬੈੱਡ ਦੇ ਉੱਤੇ ਨੇ ਅਤੇ ਜੇਲ੍ਹ ਤੋਂ ਬਾਹਰ ਹੀ ਰੱਖਿਆ, ਬਾਹਰ ਅੰਦਰ ਵੀ ਆ ਜਾ ਸਕਦੀਆਂ ਨੇ ਉਹ, ਅਤੇ ਉੱਧਰ ਸਾਰੀਆਂ ਮੌਜਾਂ ਨੇ। ਬਾਹਰ ਨੂੰ ਮਜਬੂਰੀ 'ਚ ਮੇਰਾ ਖਿਆਲ ਇੱਕ ਹੋਰ ਮਨਸ਼ੀਆਤ ਦਾ ਪਰਚਾ ਵੀ ਦੇਣਾ ਕਿਉਂਕਿ ਰਿਪੋਰਟ 'ਚੋਂ ਮਨਸ਼ੀਆਤ ਨਿਕਲ ਆਈ ਹੈ। ਬਹਰਹਾਲ ਇਹ ਸਾਨੂੰ ਆਈਸ ਦੇ ਵਿੱਚੋਂ ਪਤਾ ਲੱਗਾ ਵੀ ਉਹ ਇੱਕ ਅਮਰੀਕਨ ਸੀਰੀਜ਼ ਹੈ ਬ੍ਰੇਕਿੰਗ ਬੈਡ, ਉਹਦੇ ਵਿੱਚ ਇੱਕ ਕੋਈ ਪ੍ਰੋਫੈਸਰ ਹੁੰਦਾ ਗਾਲਬਨ, ਮੈਂ ਤਾਂ ਵੇਖੀ ਨਹੀਂ ਲੇਕਿਨ ਮੈਂ ਉਹਦਾ ਰਿਵਿਊ ਪੜ੍ਹਿਆ ਸੀ ਇੱਕ ਵਾਰੀ, ਇਸ ਲਈ ਮੈਨੂੰ ਚੇਤੇ ਹੈ ਕਿ ਉਹ ਪ੍ਰੋਫੈਸਰ ਹੁੰਦਾ ਹੈ ਅਤੇ ਉਹਨੂੰ ਪਤਾ ਲੱਗਦਾ ਉਹ ਟਰਮੀਨਲੀ ਸਿੱਕ ਹੈ, ਉਹਨੇ ਮਰ ਜਾਣਾ ਹੈ, ਅਤੇ ਉਹ ਆਪਣਾ ਉਹਦਾ ਬੱਚਾ ਕੋਈ ਸਪੈਸ਼ਲ ਹੁੰਦਾ ਹੈ, ਉਹ ਘਰ ਵਾਲਿਆਂ ਵਾਸਤੇ ਪੈਸੇ ਛੱਡ ਕੇ ਜਾਣਾ ਚਾਹੁੰਦਾ ਹੈ, ਅਤੇ ਉਹ ਫਿਰ ਇਹ ਜਿਹੜੀ ਆਈਸ ਨਮਾ ਜਿਹੜੀ ਚੀਜ਼ ਹੈ ਨਾ, ਇਹਨੂੰ ਉਹ ਬਣਾਉਣਾ ਸ਼ੁਰੂ ਕਰ ਦਿੰਦਾ ਹੈ ਅਤੇ ਵੇਚਣਾ ਸ਼ੁਰੂ ਕਰ ਦਿੰਦਾ ਹੈ ਅਤੇ ਉਹਦੇ ਨਾਲ ਪੈਸਾ ਬਣਾਉਂਦਾ। ਅਤੇ ਬਹਰਹਾਲ ਇਹ ਸਾਨੂੰ ਅਤੇ ਸਾਰੇ ਟੱਬਰ ਦੇ ਕੰਮ ਜਿਹੜੇ ਨਾ, ਮਤਲਬ ਕਿ ਇਹ ਜਿਹੜਾ ਪੁਲਿਸ ਵਾਲਾ ਟੱਬਰ ਅਤੇ ਇਹ ਸਾਰਾ ਜੋ ਕੁਝ ਕਰ ਰਹੇ ਨੇ, ਇਹ ਸਾਨੂੰ ਇਹੀ ਲੱਗਦਾ ਵੀ ਜਿਵੇਂ ਉਹ ਬ੍ਰੇਕਿੰਗ ਬੈਡ ਦੀ ਜਿਹੜੀ ਹੈ ਨਾ ਉਹ ਹੀ ਕੋਈ ਐਪੀਸੋਡ ਚੱਲ ਰਹੀ ਹੈ।
ਅੱਛਾ ਜੀ, ਅਗਲੀ ਖਬਰ ਜਿਹੜੀ ਤੁਹਾਡੇ ਸਾਹਮਣੇ ਰੱਖਣੀ ਹੈ ਉਹ ਬਾਜੀ ਮਰੀਮ ਨੇ ਐਲਾਨ ਕੀਤਾ ਸੀ ਵੀ ਬਾਜੀ ਦੀ ਹਕੂਮਤ ਨੇ ਦੁੱਧ ਪਿਆਉਣਾ ਹੈ ਬੱਚਿਆਂ ਨੂੰ। ਜਿਸ ਵੇਲੇ ਸਕੂਲ ਖੁੱਲ੍ਹ ਗਏ, ਸਕੂਲ ਹੁਣ ਗਏ ਨੇ ਜੀ ਖੁੱਲ੍ਹ, ਤੇ ਦੁੱਧ ਅਜੇ ਕੋਈ ਨਹੀਂ ਬੱਚਿਆਂ ਨੂੰ ਪਿਆ ਰਿਹਾ। ਬੱਚੇ ਵੇਖ ਰਹੇ ਨੇ ਹਕੂਮਤ ਵੱਲ ਵੀ ਤੇ ਬਾਜੀ ਮਰੀਮ ਵੱਲ ਵੀ ਆਓ ਸਾਨੂੰ ਦੁੱਧ ਪਿਆਓ, ਜਿਹੜਾ ਤੁਸੀਂ ਐਲਾਨ ਕੀਤਾ ਸੀ ਬਾਹਰਲ ਉਹ ਦੁੱਧ ਕੋਈ ਨਹੀਂ। ਲੇਕਿਨ ਇਹ ਸ਼ਹਿਰੀ ਦੀ ਗੱਲਬਾਤ ਸੁਣ ਲਓ, ਤੁਰੇ ਤੁਰੇ ਜਾਂਦੇ ਇਹ ਕੀ ਦੱਸਦਾ ਜੇ। ਉਹ ਆਂਦਾ ਬੱਚਿਆਂ ਦਾ ਦੁੱਧ ਪੂਰਾ ਕਰਨ ਵਾਸਤੇ ਮੈਂ ਇਹਦੇ 'ਚ ਪਾਣੀ ਮਿਲਾਉਣਾ। ਇਹ ਸੁਣੋ ਕੀ ਆਖਦਾ ਹੈ। अब आपको अगर मीडिया के सामने सच बोलूं बुरा लगेगा, मैं दूध में जो है बच्चों में पानी पिला के पिला रहा हूँ। आप सच सुन रहे हैं, मैं ऑब्वियसली आपसे अब सच ही बोलूंगा। हमारे पास इसके अलावा और चीज हाल ही नहीं रहा, क्या कर सकते हैं। ਸੁਣ ਲਿਆ ਜੀ। ਹੁਣ ਅਗਲੇ ਪਾਸੇ ਚੱਲਨੇ। ਅਗਲੇ ਪਾਸੇ ਇੱਕ ਪੁਲਿਸ ਵਾਲਾ ਹੈ, ਉਹ ਮਾਸ਼ੀ ਹਾਲਾਤ ਤੋਂ ਪਰੇਸ਼ਾਨ ਆਪਣੇ ਬੱਚੇ ਵੇਚਣ ਵਾਸਤੇ ਅੱਪੜ ਗਿਆ। ਇਹ ਪੁਲਿਸ ਵਾਲਾ ਜੇ, ਇੱਕ ਆਮ ਬੰਦਾ ਨਹੀਂ, ਉਹਨੂੰ ਕੋਈ ਨੌਕਰੀ ਹੈ। ਉਹ ਮਾਸ਼ੀ ਹਾਲਾਤ ਤੋਂ ਐਡਾ ਪਰੇਸ਼ਾਨ ਹੈ ਵੀ ਆਪਣੇ ਬੱਚੇ ਵੇਚਣ ਅੱਪੜ ਗਿਆ। ਅਗਲੀ ਖਬਰ ਵੇਖ ਲਓ ਜੀ। ਉਹਨਾਂ ਆਖਿਆ ਜੀ ਮੌਜੂਦਾ ਰਜੀਮ ਜਿਹੜੀ ਉਹ ਕੈਦੀ ਨੰਬਰ 804 ਤੋਂ ਵੱਡਾ ਆਪਣਾ ਸਭ ਤੋਂ ਵੱਡਾ ਦੁਸ਼ਮਣ ਸਮਝਦੀ ਹੈ। ਹੁਣ ਹੀ ਤੁਹਾਨੂੰ ਪਤਾ ਹੈ ਵੀ ਉਹ ਜਿਹੜੇ ਕਰਨਲ ਖਾਲਿਦ ਸਾਹਿਬ, ਲੈਫਟੀਨੈਂਟ ਕਰਨਲ ਖਾਲਿਦ ਸਾਹਿਬ ਅਗਵਾ ਹੋਏ ਸਨ ਡੇਰਾ ਇਸਮਾਈਲ ਖਾਨ ਤੋਂ, ਉਹਨਾਂ ਦੇ ਬਾਰੇ ਹੁਣ ਖਬਰ ਆਈ ਹੈ। ISPR ਨੇ ਆਪ ਖਬਰ ਦਿੱਤੀ ਹੈ, ਮੁਸੱਦਕਾ ਖਬਰ ਹੈ ਕਿ ਜੀ ਕਰਨਲ ਸਾਹਿਬ, ਲੈਫਟੀਨੈਂਟ ਕਰਨਲ ਖਾਲਿਦ ਸਾਹਿਬ ਅੱਲਾ ਦਾ ਸ਼ੁਕਰ ਹੈ ਬਾਹਿਫਾਜ਼ਤ ਘਰ ਆ ਗਏ ਨੇ। ਅਤੇ ਉਹਦੇ 'ਚ ਖਬਰ 'ਚ ਆਖਿਆ ਬਾਹਿਫਾਜ਼ਤ ਅਤੇ ਗੈਰ ਮਸ਼ਰੂਤ, ਅਤੇ ਆਏ ਨੇ ਲੋਕਲ ਅਮਾਇਦੀਨ ਦੀ ਮਿਹਰਬਾਨੀ ਨਾਲ। ਉਹਨਾਂ ਨੇ ਇੰਟਰਵੈਂਸ਼ਨ ਕੀਤੀ। ਅਤੇ ਕੀ PTI ਦੇ ਨਾਲ ਅਮਾਇਦੀਨ ਪਾ ਕੇ ਗੱਲ ਨਹੀਂ ਕੀਤੀ ਜਾ ਸਕਦੀ? ਅਮਾਇਦੀਨ ਤਾਂ ਹੈ ਵੀ ਸਾਰੇ ਵੋਟਰ PTI ਦੇ ਨੇ। ਅਤੇ ਇਹ ਮੁਸ਼ਾਹਿਦ ਹੁਸੈਨ ਸੈਯਦ ਸਾਹਿਬ ਨੇ ਇਹ ਆਖਿਆ ਹੈ ਜੀ ਕਿ ਕੈਦੀ ਨੰਬਰ 804 ਜਿਹੜਾ ਨਾ ਉਹਨੂੰ ਹੀ ਸਭ ਤੋਂ ਵੱਡਾ ਦੁਸ਼ਮਣ ਜਿਹੜੀ ਹੈ ਉਹ ਸਮਝਦੀ ਹੈ ਇਸ ਵੇਲੇ ਇਸਟੈਬਲਿਸ਼ਮੈਂਟ, ਅਤੇ ਉਹਦੇ ਨਾਲ ਗੱਲ ਨਹੀਂ ਕਰਨਾ ਚਾਹੁੰਦੀ। ਅੱਛਾ ਜੀ, ਮੋਹਸਿਨ ਨਕਵੀ ਸਾਹਿਬ ਨੇ ਵੀ ਅੱਗੋਂ ਖੜਾਕ ਕੀਤਾ ਹੈ। ਮੋਹਸਿਨ ਨਕਵੀ ਸਾਹਿਬ ਨੇ ਅੱਗੋਂ ਆਖਿਆ ਹੈ ਕਿ ਜੀ ਮੈਂ ਕਿਉਂ ਪਿੱਛੇ ਰਹਿ ਜਾਵਾਂ। ਉਹਨਾਂ ਕੋਲ 5 ਬੰਦੇ ਰਿਪੋਰਟਡਲੀ ਚੁਣੇ ਨੇ ਜਿਨ੍ਹਾਂ ਨੂੰ 28 ਮਹੀਨਿਆਂ 'ਚ 74 ਕਰੋੜ ਰੁਪਈਆ ਦੇਣਾ ਹੈ। ਕੋਈ ਉਹਨਾਂ ਨੂੰ ਕੋਈ ਨੌਕਰੀ ਸ਼ੌਕਰੀ ਦੇ ਰਹੇ ਨੇ PCB ਦੇ ਵਿੱਚ। ਅਜੇ ਕੱਲ੍ਹ ਪਰਸੋਂ ਹੀ ਮੈਂ ਤੁਹਾਨੂੰ ਖਬਰ ਦਿੱਤੀ ਸੀ ਕਿ ਜਿਹੜੀ ਸਾਡੀ ਹਾਕੀ ਦੀ ਟੀਮ ਹੈ ਉਹ ਖੇਡਣ ਜਾ ਰਹੀ ਹੈ ਚਾਈਨਾ ਦੇ ਵਿੱਚ, ਅਤੇ ਉਹਨਾਂ ਦੇ ਕੋਲ ਟਿਕਟਾਂ ਦੇ ਪੈਸੇ ਨਹੀਂ ਸੀ ਹੈਗੇ। ਉਧਾਰ 'ਤੇ ਚਾਈਨਾ ਦੀ ਏਅਰਲਾਈਨ ਕੋਲੋਂ ਟਿਕਟਾਂ ਚੁੱਕ ਕੇ ਅਤੇ ਉਹ ਹਾਕੀ ਖੇਡਣ ਗਏ ਨੇ। ਉੱਥੇ ਉਹਨਾਂ ਜਿੱਤਣਾ ਕੀ ਹੈ ਅਤੇ ਹਾਰਨਾ ਕੀ ਹੈ, ਜਿਹੜੇ ਹਾਲਾਤ ਨਾਲ ਘੱਲਿਆ। ਅਤੇ ਟੋਟਲ ਖਰਚਾ ਟਿਕਟਾਂ ਦਾ, ਪਲੇਅਰਾਂ ਦੇ ਰਹਿਣ ਦਾ, ਹਰ ਸ਼ੈ ਦਾ ਕੋਈ 2-2.5 ਕਰੋੜ ਸੀ। ਅਤੇ ਇੱਥੇ ਭਾਈ ਉਹਨਾਂ ਕੋਲ PCB ਦੇ ਵਿੱਚ 76 ਕਿ 74 ਕਰੋੜ ਰੁਪਈਆ ਹੈ ਆਪਣੇ ਸੱਜਣਾਂ ਨੂੰ ਦੇਣ ਲਈ। ਸੱਜਣਾਂ ਦਾ ਮਤਲਬ ਹੈ ਕਿ ਕੋਈ ਐਸੇ ਲੋਕਾਂ ਨੂੰ ਦੇਣ ਲਈ ਜਿਹੜੇ ਉਹਨਾਂ ਨੂੰ ਪਸੰਦ ਨੇ। ਕੋਈ 5 ਬੰਦੇ ਰੱਖਣ ਲੱਗੇ ਨੇ, 28 ਮਹੀਨਿਆਂ 'ਚ ਉਹਨਾਂ ਨੂੰ ਪੈਸੇ ਦੇਣੇ ਨੇ। ਮੈਂ ਕੱਲ੍ਹ ਤੁਹਾਨੂੰ ਆਖਿਆ ਸੀ ਵੀ ਇੱਧਰੋਂ ਪੈਸੇ ਲੈ ਕੇ ਹਾਕੀ 'ਚ ਪਾਓ ਜਨਾਬ, ਇਹ ਕਿਹੜਾ ਕੰਮ ਸ਼ੁਰੂ ਕੀਤਾ ਅੱਜ। ਅੱਛਾ ਜੀ, ਅੱਗੇ ਤੁਹਾਨੂੰ ਅਸੀਂ ਨੌਜਵਾਨ ਜਿਹੜਾ ਬਲੂਚਿਸਤਾਨ ਦੇ ਵਿੱਚ ਜੋ ਕੁਝ ਹੋਇਆ, ਉੱਥੇ ਇੱਕ ਨੌਜਵਾਨ ਬਚ ਗਿਆ, ਇਹ ਵੀ ਫੜਿਆ ਗਿਆ। ਇਹਦੀ ਬੜੀ ਦਰਦਨਾਕ ਕਹਾਣੀ ਹੈ। ਇਹ ਮੈਂ ਤੁਹਾਨੂੰ ਆਖਰ 'ਤੇ ਸੁਣਾਉਣੀ, ਪਹਿਲਾਂ ਮੈਂ ਤੁਹਾਡੇ ਚਿੱਠੀ ਪੱਤਰ 3-4 ਰੱਖਣੇ ਨੇ। ਇਹ ਕਿਵੇਂ ਬਚਿਆ ਉੱਥੇ ਬਲੂਚਿਸਤਾਨ ਦੇ ਵਿੱਚ, ਇਹ ਤੁਹਾਡੇ ਸਾਹਮਣੇ ਰੱਖਾਂਗੇ। ਔਰ ਕਿਵੇਂ ਉੱਥੋਂ ਭੱਜਿਆ ਵਿਚਾਰਾ, ਇਹਨੂੰ ਵੀ ਗੋਲੀਆਂ ਲੱਗੀਆਂ ਲੇਕਿਨ ਕਿਵੇਂ ਉੱਥੋਂ ਨਿਕਲਣ 'ਚ ਕਾਮਯਾਬ ਹੋਇਆ, ਇਹਦੀ ਵੀਡੀਓ ਤੁਹਾਡੇ ਸਾਹਮਣੇ ਰੱਖਾਂਗੇ। ਔਰ ਪੂਰੀ ਕਹਾਣੀ ਤੁਹਾਡੇ ਰੌਂਗਟੇ ਖੜੇ ਹੋ ਜਾਣਗੇ, ਲੋਈ ਕੰਢੇ ਤੁਹਾਡੇ 'ਤੇ ਜੁੱਸੇ 'ਤੇ ਖੜੇ ਹੋ ਜਾਣਗੇ ਇਹਦੀ ਕਹਾਣੀ ਸਾਰੀ ਸੁਣ ਕੇ। ਲੇਕਿਨ ਉਸ ਤੋਂ ਪਹਿਲਾਂ ਤੁਹਾਡੇ ਚਿੱਠੀ ਪੱਤਰ ਵਾਲੇ ਪਾਸੇ ਆ ਜਾਈਏ। ਜਿਹੜਾ ਪਹਿਲਾ ਚਿੱਠੀ ਪੱਤਰ ਹੈ ਜੀ, ਉਹ ਹੈਗਾ ਇਹਨਾਂ ਦਾ ਕਿ PTI ਦੇ ਝੰਡੇ ਬੜੇ ਘੱਟ ਦਸਤਿਆਬ ਨੇ, ਡਰ ਦੇ ਮਾਰਾ ਕੋਈ ਪ੍ਰਿੰਟ ਹੀ ਨਹੀਂ ਕਰਦਾ। 14 ਅਗਸਤ ਨੂੰ ਮੈਂ ਝੰਡਾ ਲੈਣ ਗਿਆ ਸਾਂ, ਝੰਡੇ ਤੇ ਬੜੇ ਸਾਰੇ ਸਨ ਪਾਕਿਸਤਾਨ ਦੇ, ਲੇਕਿਨ PTI ਦਾ ਨਹੀਂ ਸੀ ਲੱਭਦਾ। ਫਿਰ ਮੈਂ ਮਜਬੂਰੀ 'ਚ ਮੈਂ ਦੋਵੇਂ ਝੰਡੇ ਲੈਣੇ ਸਨ, ਇੱਕ ਹੀ ਲੈ ਕੇ ਆਇਆ ਪਾਕਿਸਤਾਨ ਦਾ। ਦੇਖੋ ਗੱਲ ਤਾਂ ਠੀਕ ਹੈ ਤੁਹਾਡੀ, ਹੁਣ ਉੱਥੇ ਫਸਤਾਈਅਤ ਇੰਨੀ ਹੈ, ਲੇਕਿਨ ਫਿਰ ਵੀ ਸਹਿਜੇ ਸਹਿਜੇ ਅੰਦਰ ਖਾਤੇ ਲੋਕ ਕੰਮ ਕਰ ਹੀ ਰਹੇ ਨੇ, ਪ੍ਰਿੰਟ ਕਰਕੇ ਵੇਚ ਹੀ ਰਹੇ ਨੇ, ਲੱਭ ਹੀ ਰਹੇ ਨੇ। ਅਤੇ ਇਹ ਜ਼ਰਾ KP ਵਾਲਿਆਂ ਨੂੰ ਥੋੜ੍ਹੀ ਇਹਦੀ ਸਪਲਾਈ ਵਧਾਉਣੀ ਚਾਹੀਦੀ ਹੈ। ਉਹਨਾਂ ਨੂੰ ਮਸ਼ਵਰਾ ਵੀ ਦਿਆਂਗੇ ਵੀ ਉੱਥੇ ਤਾਂ ਝੰਡੇ ਛਾਪ ਹੀ ਸਕਦੇ ਨੇ, ਅਤੇ ਉਹ ਜ਼ਰਾ ਛਾਪ ਕੇ ਅਤੇ ਫਿਰ ਇਹਦੀ ਸਪਲਾਈ ਜ਼ਰਾ ਵਧਾਉਣ। ਅੱਛਾ ਜੀ, ਅਗਲੀ ਖਬਰ ਜਿਹੜੀ ਹੈ ਉਹ ਤੁਹਾਡੇ ਸਾਹਮਣੇ ਰੱਖਣੀ ਹੈ ਕਿ ਇਹ ਜਿਹੜੀ ਭੰਗ ਦੀ ਤੁਹਾਨੂੰ ਇਹ ਖਬਰ ਦਿੱਤੀ ਸੀ ਵੀ ਇਹ ਜਿਹੜੀ ਗਵਰਨਮੈਂਟ ਹੈ ਸਾਡੀ, ਇਹ ਇਮਰਾਨ ਖਾਨ ਦਾ ਮਜ਼ਾਕ ਮਖੌਲ ਉਡਾਇਆ ਕਰਦੀ ਸੀ ਭੰਗ 'ਤੇ। ਇਹਨਾਂ ਹੁਣ ਆਪ ਭੰਗ ਦਾ ਬਿੱਲ ਪੇਸ਼ ਕਰਨ ਦਾ ਪ੍ਰੋਗਰਾਮ ਬਣਾਇਆ ਕਿ ਭੰਗ ਪਾਕਿਸਤਾਨ 'ਚ ਉਗਾਇਆ ਕਰਨੀ ਹੈ। ਅਤੇ ਇਹਨਾਂ ਆਖਿਆ, ਔਰ ਉਹ ਖਵਾਜਾ ਆਸਿਫ ਸਾਹਿਬ ਭੰਗ ਉਗਾਉਣ ਦਾ ਬਿੱਲ ਪੇਸ਼ ਕਰ ਰਹੇ ਨੇ, ਉਹ ਵਜ਼ੀਰ ਦਿਫਾਅ ਨੇ। ਇਹ ਭਾਈ ਭੈਣ ਹੈ ਸਾਡੀ ਲੈਲਾ ਖਾਨ। ਉਹਨਾਂ ਆਖਿਆ ਜੀ ਕਿ ਇਹ ਭੰਗ ਜਿਹੜੀ ਇਹਦੇ ਨਾਲ ਡਿਫੈਂਸ ਦਾ ਕੀ ਲੈਣ ਦੇਣਾ, ਡਿਫੈਂਸ ਮਿਨਿਸਟਰ ਨੇ ਇਹਨੂੰ ਕਿਉਂ ਪੇਸ਼ ਕਰਨਾ, ਹੈਲਥ ਮਿਨਿਸਟਰ ਕਰੇ। ਔਰ ਇਹਦੇ ਵਿੱਚ ਡਿਫੈਂਸ ਮਿਨਿਸਟਰ ਦਾ ਕੀ ਕੰਮ ਹੈ? ਉਹ ਮਾਲ ਪਾਣੀ ਹੈ ਨਾ ਜੀ, ਇਸ ਲਈ ਡਿਫੈਂਸ ਮਿਨਿਸਟਰ ਨੇ ਕਰਨਾ ਹੈ। ਹੈਲਥ ਮਿਨਿਸਟਰ ਨੂੰ ਕੌਣ ਪੁੱਛਦਾ ਵਿਚਾਰੇ ਨੂੰ। ਅੱਛਾ ਜੀ, ਅਗਲਾ ਬੜਾ ਜ਼ਬਰਦਸਤ ਕੌਮੈਂਟ ਹੈ। ਉਹਨਾਂ ਕਿਹਾ ਜੀ ਐਲਾਨ ਸਮਾਤ ਫਰਮਾਏ ਅਗਰ ਕਿਸੇ ਦੋਸਤ ਨੇ ਭਾਈ ਨੇ ਲੰਦਨ ਕੋਈ ਪਾਰਸਲ, ਮੇਰਾ ਖਿਆਲ ਕੋਈ ਨਵੀਂ ਸਰਵਿਸ ਖੋਲ੍ਹੀ ਹੈ ਕਿਸੇ ਨੇ,
ਇਹ TCS ਵਗੈਰਾ ਤਰ੍ਹਾਂ ਕੋਈ ਸਰਵਿਸ ਖੋਲੀ ਹੈ ਕਿਸੇ ਨੇ, ਮੈਨੂੰ ਲੱਗਦਾ ਪੂਰਾ ਪੜ੍ਹਦੇ ਨੇ ਸਮਝ ਆਏਗੀ। ਉਹਨਾਂ ਕਿਹਾ ਅਗਰ ਕਿਸੇ ਦੋਸਤ ਨੇ ਭਾਈ ਨੇ ਲੰਦਨ ਕੋ ਪਾਰਸਲ ਡਾਕੂਮੈਂਟ ਮਠਿਆਈ ਕਸ਼ਮੀਰੀ ਬਰਫੀ ਦੇਸੀ ਘਿਓ ਜਾਂ ਗੰਦਲਾਂ ਵਾਲਾ ਸਾਗ ਵਗੈਰਾ ਘੱਲਣਾ ਹੋਵੇ ਉਹ ਤੇਰਾ ਬੇੜਾ ਗਰਕ। ਅੱਗੇ ਉਹਨੇ ਲਿਖਿਆ ਵੀ ਬਾਊ ਜੀ ਜਾ ਰਹੇ ਨੇ, ਉਹਨਾਂ ਨੂੰ ਗਠੜੀ ਬੰਨ੍ਹ ਕੇ ਤੇ ਸਿਰ ਤੇ ਰੱਖ ਦਿਓ। ਮੇਰਾ ਖਿਆਲ ਅੱਧਾ ਕੁ ਸਮਾਨ ਤੇ ਬਾਊ ਜੀ ਨੇ ਜਿਹੜਾ ਮੂੰਹ ਤੇ ਪਾਇਆ ਹੁੰਦਾ ਪੈਂਪਰ ਜਿਹਾ ਉਹਦੇ ਵਿੱਚ ਹੀ ਪਾ ਲੈਣਾ ਜੋ ਬਾਊ ਜੀ ਦੇ ਹਾਲਾਤ ਨੇ। ਬਹਰਹਾਲ ਯਾਰ ਤੂੰ ਬੜਾ ਮਖੌਲੀਆ ਹੈ ਭਾਈ, ਜਿਹੜਾ ਵੀ ਤੂੰ ਬੰਦਾ ਹੈ, ਕਿਉਂਕਿ ਮੈਨੂੰ ਨਹੀਂ ਸੀ ਲੱਗਦਾ ਵੀ ਤੂੰ ਇਹੋ ਜਿਹਾ ਕਮੈਂਟ ਕਰੇਂਗਾ। ਮੈਂ ਸੋਚਿਆ ਕੋਈ ਕਾਰੋਬਾਰ ਨਵਾਂ ਸ਼ੁਰੂ ਕੀਤਾ ਉਹਦੀ ਮਸ਼ਹੂਰੀ ਕਰ ਰਹੇ ਹਾਂ। ਅੱਛਾ ਜੀ, ਅਗਲੀ ਖਬਰ ਜਿਹੜੀ ਹੈ ਉਹ ਤੁਹਾਡੇ ਸਾਹਮਣੇ ਰੱਖਣੀ ਹੈ ਅਸੀਂ ਕਿ ਇਹ ਟੀਚਰ ਜਿਹੜੇ ਨੇ ਕੋਈ 6000 ਸਕੂਲ ਜਿਹੜੇ ਨੇ ਉਹ ਪੈਫ ਨੂੰ ਦੇ ਦਿੱਤੇ ਨੇ। ਅਸਾਤਜ਼ਾ ਦੀ ਤਨਖਾਹ ਉੱਥੇ 10,000 ਹੋਏਗੀ, 24,000 ਟੀਚਰ ਰੱਖਣੇ ਨੇ। ਅਤੇ ਉਹਨਾਂ ਆਖਿਆ ਵੀ 10,000 'ਚ ਜਿਹੜਾ ਬੰਦਾ ਇੱਥੇ ਪੜ੍ਹਾਏਗਾ ਉਹ ਆਪਣਾ ਘਰ ਕਿਵੇਂ ਚਲਾਏਗਾ। ਸਵਾਲ ਤਾਂ ਬੜਾ ਜੈਨੂਅਨ ਹੈ। ਅਗਰ 10,000 ਰੁਪਈਆ ਤੁਸੀਂ ਦੇ ਰਹੇ ਹੋ ਟੀਚਰ ਨੂੰ ਅਤੇ ਉਹ ਪੜ੍ਹਾਏਗਾ ਕੀ ਅਤੇ ਘਰ ਕੀ ਚਲਾਏਗਾ। ਅਤੇ ਜਦੋਂ ਉਹਨੂੰ ਘਰ ਚਲਾਉਣ ਦਾ 15,000 20,000 ਤੇ ਤੁਸੀਂ ਬਿੱਲ ਦੇ ਰਹੇ ਹੋ ਬਿਜਲੀ ਦੇ, ਅਤੇ 10,000 ਰੁਪਈਏ ਤੇ ਇਹਨਾਂ 6,000 ਸਕੂਲਾਂ 'ਚ 24,000 ਟੀਚਰ ਕਿੱਥੋਂ ਲਿਆਓਗੇ। ਆ ਤੇ ਜਾਣਗੇ ਲੋਕ ਭੁੱਖ ਮਰਦੇ, ਚਲੋ ਆਖਣਗੇ ਵੀ ਚਲੋ ਯਾਰ ਅੱਧਾ ਬਿਜਲੀ ਦਾ ਬਿੱਲ ਹੀ ਆਏਗਾ, ਪਰ ਉਹਨਾਂ ਜੀਣਾ ਕਿਵੇਂ ਹੈ, ਉਹ ਤਾਂ ਆਪਣੀ ਪਰੇਸ਼ਾਨੀ 'ਚ ਰਹਿਣਗੇ, ਬੱਚਿਆਂ ਨੂੰ ਕਿਵੇਂ ਪੜ੍ਹਾਉਣਗੇ। ਪਰ ਇਹਨਾਂ ਨੂੰ ਇਸ ਗੱਲ ਨਾਲ ਕੀ ਇਹਨਾਂ ਦੇ ਡਰਾਮੇਬਾਜ਼ੀ ਕਰਨੀ ਹੈ। ਆਖਰੀ ਕੌਮੈਂਟ ਹੈ ਜੀ, ਇਹ ਟੈਰਨ ਦੇ ਮਾਮੇ ਵੀ ਨੇ ਅਤੇ ਮਾਮੇ ਖਾਂ ਵੀ ਨੇ। ਮੇਰਾ ਖਿਆਲ ਤਸੱਲਾ ਹੋ ਗਈ ਹੋਏਗੀ ਕੱਲ੍ਹ ਦੇ ਸਾਡੇ ਵੀਲੌਗ ਤੋਂ ਜਿਹੜੀ ਅਸੀਂ ਗੱਲਬਾਤ ਕੀਤੀ ਸੀ ਵੀ ਨਾ ਮਾਮੇ ਕੋਈ ਗੱਲ ਕਰਨ ਅਤੇ ਨਾ ਮਾਮੇ ਖਾਂ। ਹੁਣ ਇਜਾਜ਼ਤ ਤੁਹਾਡੇ ਕੋਲੋਂ ਲੈਂਦੇ ਹਾਂ, ਲੇਕਿਨ ਇਹ ਨਾਲ ਸੁਣੋ ਉਸ ਜਵਾਨ ਦੀ ਦਾਸਤਾਨ ਜਿਹੜਾ ਉੱਥੋਂ ਛੁੱਟ ਕੇ ਨਿਕਲਿਆ, ਅਤੇ ਇਸ ਤੋਂ ਬਾਅਦ ਤੁਹਾਡੇ ਨਾਲ ਗੱਲ ਕਰਨੇ। माजरा तकरीबन 10 बजे शुरू किया और 4 बजे ख़त्म किया इन्होंने। पंजाब में जैसे एसक्यू के और यूनिफॉर्म होते हैं तो इस तरह की उन्होंने यूनिफॉर्म पहनी हुई थी। पठान बलोच सिंधी थे, उनको जाने देते, गाड़ियाँ उनकी आ भी रही थी जा भी रही थी। मेरे साथ तो 3 साथी थे, 3 गाड़ियाँ थी हमारे पास, तो हम 3 ड्राइवर थे और जो पंजाबी थे उनको कत्ल करते गए। हम उधर से आ रहे तो पहले ऐसे तकरीबन सिविल कपड़े उन्होंने पहने हुए थे, आम जैसे आदमी जैसे मैंने पहने हुए ऐसे कपड़े उन्होंने पहने हुए थे। तकरीबन वो जो पहले जिधर वो खड़े थे आगे वाले उनसे 2 किलोमीटर पीछे खड़े थे, तो 2 किलोमीटर पीछे उन्होंने पहले फायरिंग की है, रोड पर फायरिंग की है। जब हमने नहीं रुके तो उन्होंने फिर सीधी फायरिंग की है। उस स्क्रीन पर भी फायर लगे हैं लेकिन स्क्रीन को कुछ नहीं हुआ उस टाइम, तो अल्लाह का करम है उससे बच नहीं किया। हम आगे आए हैं तो आगे पंजाब में जैसे रेस्क्यू के होते हैं अपना यूनिफॉर्म होते हैं, तो इस तरह की उन्हें यूनिफॉर्म पहनी हुई थी। तो उन्होंने हमें हाथ दिया तो हमने सोचा कि ये अपना सिक्योरिटी है, हमारी हिफाजत करेंगी, इसलिए हम उनके पास रुक गए। उन्होंने हमसे पूछा कि किधर से आए हो, कहाँ जा रहे हो, तो मैंने बोला भी हम पंजाब से आए हैं, कौन हो। उन्होंने पूछा कि कौन है, मैंने कहा पंजाबी हूँ। तो उन्होंने मुझे उतार लिया, तो मेरे साथ 2-3 पठान थे। उन्होंने उससे पूछा कि तुम कौन हो, वो उन्होंने बताया कि हम पठान हैं। उन्होंने शनाख्ती कार्ड चेक किया तो उन्हें बोला कि तुम साइड पर हो जाओ। पठान लोगों को कुछ नहीं कहा, सिंधी लोगों को उन्होंने कुछ नहीं कहा, और जो बलोच थे उन्होंने बलोच लोगों को कुछ नहीं कहा। सिर्फ जो पंजाबी थे उन पर बस बहुत उन्होंने फायरिंग की, बहुत जुल्म किया पंजाबियों पर, उनकी गाड़ियाँ जला दी गई, उनको कत्ल किया। बस हमें गाड़ी से उतारा, जो पीछे मेरे 2 गाड़ियाँ थी वो भी मेरे साथ मेरे इलाके की गाड़ियाँ थी, तो उनको भी साथ लिया उन्होंने, तो हमें उतार लिया गया और साइड पे जंगल पे ले गए वो हमें। वहाँ जाकर हमारे हाथ बांध दिए उन्होंने पीछे तीनों के, और गाड़ियाँ और भी आ गई, उनसे भी उन्होंने आदमी उतारे, उसे भी ले आए। तकरीबन ऐसे लाइन बनाकर ना उन्होंने हमें बांध दिया, पीछे हाथ मारे बांध दिया, ऐसे लाइन बनाकर उन्होंने हमें बिठा दिया और बोला कि इस तरफ मुंह कर लो। तो हमने इस तरफ मुंह किए और पीछे से उन्होंने फायरिंग की। बस ये अल्लाह पाक का करम हुआ कि मैं वहाँ से बच निकला। जो मेरे 2 साथी दूसरे थे पंजाबी थे वो शहीद हो गए। वहाँ पैर मुझे भी लगा, यहाँ ये देखें आप, यहाँ पर मुझे पैर लगा है। अब तो ये कपड़े पहने हुए मैंने, लेकिन जहाँ सिर्फ ऐसे ऊपर से ना पैर निशान आया है, बस 7-8 आंखें लगे हैं। अल्लाह का शुक्र है बच गया हूँ मैं वहाँ से भागा तो बहुत दूर चले गया पहाड़ से, फिर मैं ऊपर पहाड़ी पर चढ़ गया तो अपनी जान की पड़ी हुई थी, फिर मैंने पीछे मुड़कर नहीं देखा। बस अल्लाह पाक ने करम किया, जिंदगी मेरी आगे लिखी हुई थी। तो मैं वहाँ बैठा ऊपर देख रहा था सारा माजरा। उन लोगों ने जो भी गाड़ियाँ आती रही हैं सब उन्होंने गाड़ियाँ भी जलाई, उनसे बंदे उतारे। जो पठान थे, जो बलोच थे, जो सिंधी थे, उनकी गाड़ियाँ आती थी, शनाख्ती कार्ड उनके चेक करते थे, चेक कर फिर जो अपना पठान बलोच सिंधी थे उनको जाने देते, गाड़ियाँ उनकी आ भी रही थी जा भी रही थी। जो भी बंदे उन्होंने कत्ल किए हैं, 30-32 बंदे 33 उन्होंने कत्ल किए हैं, वो 33 के 33 बंदे पंजाब के थे और पंजाबी थे। मैं ऊपर सारा माजरा देखता रहा हूँ, वो बिल्कुल ईजी होकर, कोई उन पर कोई प्रेशर नहीं था। यहाँ दहशत गर्द भी होते हैं वो भी डरे डरे हुए होते हैं भी कोई आ ना जाए, रेस्क्यू ना आ जाए, फौज की आर्मी ना आ जाए या थाने वाली पुलिस ना आ जाए, लेकिन उन पर कोई प्रेशर नहीं था।
تو میں نے اوپر بیٹھے سب کچھ دیکھا، ماجرا جو بھی ہوتا رہا میں نے سب کچھ دیکھا. انہوں نے گاڑیوں کو آگ لگائی، لگانے کے بعد 2 گاڑیاں اور آئیں جو ایک پٹھان لوگوں کی تھی، ایک پنجابی کی تھی. جو پنجابی تھا وہ رک گیا، پٹھان نے بھگانے کی کوشش کی لیکن انہوں نے سیدھے فائر کیے تو فائر انہیں سیدھے لگے، وہ بھی قتل ہو گئے، ان کی گاڑی نیچے گر گئی. تو اس کے بعد انہوں نے یہ ماجرا تقریباً 10 بجے شروع کیا اور 4 بجے ختم کیا انہوں نے. اس 10 بجے سے لے کر رات صبح 4 بجے تک کوئی نہیں آیا، نہ کوئی ریسکیو آئی، نہ کوئی اپنا فوج والے آئے، نہ کوئی آرمی والے آئے، نہ اپنا کوئی پولیس وغیرہ آئے. تو حالانکہ پولیس بھی ساتھ ساتھ تھے، اتنے دور کے نہیں تھے، جیسے 1 کلومیٹر پر تھانہ تھا پرانے شام والا، ادھر سے بھی کوئی نہیں آیا. تو اپنا انہوں نے 4:30 بجے اپنا سب گاڑیوں کو آگ لگائی، لگا کر پھر ایک گاڑی پر کے سوار ہوئے، سب سوار ہو کر وہاں سے نکل گئے. اس کے بعد 1 گھنٹے بعد ٹھیک ریسکیو والے بھی آ گئے، فوج بھی آ گئی اور پولیس والے بھی آ گئے، سب آ گئے. پھر میں ادھر سے نیچے آیا، آ کر میں نے بتایا ان لوگوں کو مجھے بھی فائر لگا ہوا ہے یہاں پر. انہوں نے مجھے اٹھا کر یہ مجھے ہاسپٹل لے گئے. وہاں سے انہوں نے تھوڑی بہت میں پٹی کی ہے، وہاں سے مجھے ریفر کر دیا گیا لرلائی بڑے ہاسپٹل میں. وہاں گئے ہیں، ادھر سرجری ہوئی ہے میری، ٹانکے شانکے لگائے انہوں نے، بوتل لگائی ہے. تو وہاں سے میں اپنا 2 گھنٹے میں واپس آ گیا. میرا تو اتنا مسئلہ نہیں تھا، اللہ کا کرم ہوا، اللہ تعالیٰ نے بچا لیا مجھے. خیر اتنا نہیں لگا مجھے، بس یہی ماجرا تھا. بہت ظلم کیا انہوں نے. ਸੁਣ ਲਿਆ ਜੇ। ਮੇਰਾ ਖਿਆਲ ਤਬਸਰੇ ਦੀ ਲੋੜ ਕੋਈ ਨਹੀਂ, ਸਾਨੂੰ ਇੱਕ ਦੂਜੇ ਨਾਲ ਜੁੜਨ ਦੀ ਲੋੜ ਹੈ. ਬਲੂਚਿਸਤਾਨ ਦੇ ਮਾਮਲਾਤ ਨੂੰ ਅਕਲ ਦੇ ਨਾਲ ਹੈਂਡਲ ਕਰਨ ਦੀ ਲੋੜ ਹੈ, ਜ਼ਖਮਾਂ ਤੇ ਮਰਹਮ ਰੱਖਣ ਦੀ ਲੋੜ ਹੈ, ਨਹੀਂ ਤਾਂ ਮਾਮਲਾ ਕਿਤੇ ਦਾ ਕਿਤੇ ਨਿਕਲ ਜਾਏਗਾ. ਮੈਨੂੰ ਦਿਓ ਇਜਾਜ਼ਤ ਤੇ ਰੱਬ ਰੱਖਾ.